ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ। ਸਾਂਝੀ ਸੱਤ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀ ਇੱਕ ਬਹੁਤ ਵੱਡੀ ਖਬਰ ਨੂੰ ਲੈ ਕੇ, ਅਮਰੀਕਾ ਦੇ ਫਿਊਚਰ ਨੂੰ ਲੈ ਕੇ, ਅਮਰੀਕਾ ਦੀ ਜਿਹੜੀ ਸਟੂਡੈਂਟ ਪੋਲਿਟਿਕਸ ਆ ਉਹਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਵਿਦਿਆਰਥੀ ਰੋਸ ਮੁਜ਼ਾਹਰਿਆਂ ਨੇ ਗਾਜ਼ਾ ਜਿਹੜਾ ਕਿ ਬੇਧਿਆਨਾ ਸੀ, ਜਿਹਦੇ ਵੱਲ ਦੁਨੀਆ ਦਾ ਧਿਆਨ ਹੀ ਨਹੀਂ ਜਾ ਰਿਹਾ ਸੀ, ਉਹਦੇ ਵੱਲ ਆਪਣਾ ਧਿਆਨ ਖਿੱਚਿਆ ਤੇ ਕੁਛ ਮਿੱਥਾਂ ਨੇ, ਕੁਛ ਧਾਰਨਾਵਾਂ ਨੇ ਜਿਹੜੀਆਂ ਸਾਡੇ ਮਨਾਂ ਦੇ ਵਿੱਚ ਬਿਠਾ ਦਿੱਤੀਆਂ ਗਈਆਂ ਨੇ, ਖਾਸ ਕਰਕੇ ਸਟੂਡੈਂਟ ਪੋਲਿਟਿਕਸ ਨੂੰ ਲੈ ਕੇ। ਇਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਨਾਲ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਬਿਲਕੁਲ ਜਿੱਦਾਂ ਪ੍ਰਵੀਨ ਜੀ ਤੁਸੀਂ ਗੱਲ ਦੀ ਇਹ ਸ਼ੁਰੂਆਤ ਕੀਤੀ ਆ ਸਟੂਡੈਂਟ ਪ੍ਰੋਟੈਸਟ ਨੂੰ ਜਿਹੜਾ ਉਹ ਲੈ ਕੇ ਵਿਦਿਆਰਥੀਆਂ ਦੇ ਦੁਆਰਾ ਜਿਹੜੇ ਇਹ ਮੁਜ਼ਾਹਰੇ ਕੀਤੇ ਜਾ ਰਹੇ ਆ। ਹਾਂਜੀ ਹਾਂਜੀ। ਕਿਸੇ ਨੂੰ ਚੰਗੇ ਲੱਗ ਰਹੇ ਹੋਣਗੇ, ਕਿਸੇ ਨੂੰ ਮਾੜੇ ਲੱਗ ਰਹੇ ਹੋਣਗੇ, ਹਰ ਇੱਕ ਦਾ ਆਪੋ ਆਪਣਾ ਓਪੀਨੀਅਨ ਆ, ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ। ਹਾਂਜੀ। ਇੱਕ ਤਰਫੇ ਬਹੁਤ ਤਗੜੀ ਲੌਬੀ ਆ, ਇੱਕ ਤਰਫੇ ਇਹ ਜਿਹੜੇ ਕੁਝ ਵਿਦਿਆਰਥੀ ਆ ਇਹ ਹੁਣ ਗੱਲ ਜਿਹੜੀ ਉਹ ਕਰ ਰਹੇ ਆ। ਆਪਾਂ ਪਿਛਲੇ ਕਈ ਵੀਕਸ ਤੋਂ ਸੁਣਦੇ ਆ ਰਹੇ ਆ ਅਮਰੀਕਾ ਦੇ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਜਾਂ ਕਹ ਲਓ ਵੀ ਬਹੁਤ ਅਹਿਮ ਜਿਹੜੀਆਂ ਯੂਨੀਵਰਸਿਟੀਜ਼ ਆ, ਕਾਲਜਿਸ ਆ, ਉਹਨਾਂ ਦੇ ਵਿੱਚ ਤਾਂ ਇਹ ਇਸ ਟਾਈਮ ਸਰਗਰਮੀ ਪੂਰੀ ਆ। ਹਾਂਜੀ ਹਾਂਜੀ ਬਿਲਕੁਲ। ਇਹਦਾ ਕੀ ਮਤਲਬ ਕੀ ਹੈ ਇਹਦਾ? ਇਹ ਸਟੂਡੈਂਟ ਪ੍ਰੋਟੈਸਟ ਕਰਨ ਦਾ ਕੋਈ ਮਕਸਦ ਵੀ ਹੁੰਦਾ ਹੈ, ਕੋਈ ਫਾਇਦਾ ਵੀ ਹੁੰਦਾ ਆ, ਕੀ ਨੁਕਸਾਨ ਆ ਜਾਂ ਫਾਇਦਾ ਹੈ, ਕਿੱਦਾਂ ਇਹਨੂੰ ਤੁਸੀਂ ਵੀ ਦੇਖਦੇ ਹੋ ਉਹ ਜ਼ਰੂਰ ਸ਼ੇਅਰ ਕਰੋ। ਬਹੁਤ ਸਾਰੇ ਜਿਹੜੇ ਸੁਣਨ ਵਾਲੇ ਆ ਸਾਡੇ, ਉਹਨਾਂ ਚੋਂ ਕਈ ਕਾਲਜਾਂ 'ਚ ਪੜ੍ਹਦੇ ਹੋਣੇ ਆ ਜਾਂ ਕਈਆਂ ਦੇ ਨਿਆਣੇ ਪੜ੍ਹਦੇ ਹੋਣੇ। ਸੋ ਇਹ ਚੀਜ਼ਾਂ ਨੂੰ ਜ਼ਰੂਰ ਤੁਸੀਂ ਕਿਸ ਅੱਖ ਦੇ ਨਾਲ ਦੇਖ ਰਹੇ ਹੋ? ਤੁਹਾਡੇ ਹਿਸਾਬ ਦੇ ਨਾਲ ਇਹ ਠੀਕ ਆ, ਕੁਛ ਹਿੱਸਾ ਠੀਕ ਆ, ਕੁਛ ਹਿੱਸਾ ਗਲਤ ਆ, ਸਾਰਾ ਠੀਕ ਆ, ਸਾਰਾ ਗਲਤ ਆ, ਜੋ ਵੀ ਆ ਤੁਸੀਂ ਆਪਣੇ ਜਿਹੜੇ ਵਿਚਾਰ ਆ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਉਹ ਪਾ ਸਕਦੇ ਆ 408 272 52 100 ਦੇ ਉੱਤੇ। ਸਟੂਡੈਂਟਸ ਦਾ ਪ੍ਰੋਟੈਸਟ ਕਰਨਾ ਜੀ ਓਵਰਆਲ ਜੇ ਦੇਖਿਆ ਜਾਵੇ ਤਾਂ ਪ੍ਰਵੀਨ ਜੀ ਇੱਕ ਕਹਿ ਲਓ ਵੀ ਵੱਧਦੀ ਫੁੱਲਦੀ ਡੈਮੋਕ੍ਰੇਸੀ ਜਾਂ ਲੋਕਤੰਤਰ ਜਾਂ ਐਕਟਿਵਿਜ਼ਮ ਜਿਹਨੂੰ ਕਹਿ ਦਿੰਦੇ ਆ ਵੀ ਉਹਦੀ ਇੱਕ ਚੰਗੀ ਨਿਸ਼ਾਨੀ ਹੁੰਦੀ ਹੈ ਵੀ ਛੋਟੀ ਉਮਰ ਤੋਂ ਹੀ ਲੋਕ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਰਹੇ ਆ। ਚਾਹੇ ਕਿਸੇ ਨੇ ਉਹਨਾਂ ਦਾ ਧਿਆਨ ਉਸ ਪਾਸੇ ਵੱਲ ਨੂੰ ਦਵਾਇਆ ਹੋਵੇ ਤੇ ਚਾਹੇ ਉਹਨਾਂ ਦੇ ਆਪ ਮਨੋ ਚਿੱਤ ਜਿਹੜਾ ਉਹ ਆਇਆ ਹੋਵੇ, ਪਰ ਐਕਟੀਵਿਟੀ ਨੌਜਵਾਨਾਂ ਦੇ ਵਿੱਚ ਜਿਹੜੀ ਇਦਾਂ ਦੀ ਹੋਣੀ ਇਹ ਇੱਕ ਚੰਗੇ ਸੰਕੇਤ ਹੁੰਦੇ ਆ ਕਿਸੇ ਵੀ ਇੱਕ ਸਮਾਜ ਦੇ ਲਈ। ਤਾਂ ਜੋ ਉਹਨਾਂ ਨੂੰ ਇਹ ਲੱਗਦਾ ਵੀ ਹਰ ਇੱਕ ਪਾਸੇ ਇਹ ਨਹੀਂ ਆ ਵੀ ਕੋਈ ਪੋਲੀਟੀਸ਼ੀਅਨ ਜਾਂ ਕੋਈ ਵੱਡੀ ਉਮਰ ਦੇ ਲੋਕ ਹੀ ਚੀਜ਼ਾਂ ਦੇ ਪ੍ਰਤੀ ਸੁਹਿਰਦ ਨੇ। ਇੱਥੇ ਵੀ ਪਤਾ ਲੱਗਦਾ ਵੀ ਨੌਜਵਾਨ ਵੀ ਜਿਹੜੀ ਚੜ੍ਹਦੀ ਉਮਰ ਵਾਲੇ ਆ, ਜਿਨ੍ਹਾਂ ਦੇ ਵਿੱਚੋਂ ਲੀਡਰ ਨਿਕਲਣੇ ਆ ਇਵੈਂਚੁਅਲੀ, ਵੀ ਉਹ ਵੀ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਸੋਚ ਰਹੇ ਆ। ਹਾਂ, ਕੋਈ ਜਾਣਾ ਜਿਹੜਾ ਉਹ ਦੇਖ ਰਿਹਾ ਉਸਦੇ ਹੱਕ 'ਚ ਵੀ ਹੋ ਸਕਦਾ, ਉਸਦੇ ਉਲਟ ਵੀ ਹੋ ਸਕਦਾ। ਬਿਲਕੁਲ। ਸੋ ਵੱਖੋ ਵੱਖਰੀਆਂ ਆਪਣੀਆਂ ਧਾਰਨਾਵਾਂ ਨੇ। ਤੁਸੀਂ ਕੀ ਸੋਚਦੇ ਹੋ ਇਹਨਾਂ ਸਟੂਡੈਂਟ ਰੋਸ ਮੁਜ਼ਾਹਰਿਆਂ ਨੂੰ ਲੈ ਕੇ? ਆਪਣੀ ਰਾਏ ਰੱਖ ਸਕਦੇ ਹੋ। 408 272 52 100 ਸਟੂਡੀਓ ਦਾ ਨੰਬਰ ਹੈ। ਤੁਸੀਂ ਸਟੂਡੀਓ ਦੇ ਵਿੱਚ ਇਸ ਚਰਚਾ ਦੇ ਵਿੱਚ ਸ਼ਾਮਲ ਹੋ ਸਕਦੇ ਆ। ਕੁਛ ਧਾਰਨਾਵਾਂ ਨੇ ਆਪਣੀਆਂ ਲੋਕਾਂ ਦੀਆਂ ਜਾਂ ਕਹਿ ਲਓ ਕਿ ਥੋਪੀਆਂ ਹੋਈਆਂ ਆਪਣੇ ਦਿਮਾਗਾਂ ਦੇ ਉੱਤੇ ਕਿ ਵਿਦਿਆਰਥੀ ਦਾ ਕੰਮ ਪੜ੍ਹਨਾ ਹੀ ਹੁੰਦਾ, ਉਹਦਾ ਕੰਮ ਪ੍ਰੋਟੈਸਟ ਕਰਨਾ ਨਹੀਂ ਹੁੰਦਾ। ਤੇ ਇਹ ਜਿਹੜੀ ਧਾਰਨਾ ਅਸਲ ਦੇ ਵਿੱਚ ਸੱਤਾ ਨੇ ਥੋਪੀ ਹੋਈ ਧਾਰਨਾ ਹੈ। ਵਿਦਿਆਰਥੀ ਦਾ ਕੰਮ ਕੀ ਪੜ੍ਹਨ ਦੇ ਨਾਲ ਉਹ ਸਮਾਜ ਦਾ ਕੋਈ ਨਾਗਰਿਕ ਨਹੀਂ ਹੈ? ਕਿ ਉਹਦੇ ਆਲੇ ਦੁਆਲੇ ਉੱਥੋਂ ਦਾ ਕਲਚਰ, ਉੱਥੋਂ ਦਾ ਪੋਲੀਟਿਕਸ, ਉੱਥੋਂ ਦੀ ਸੋਸ਼ਲ ਜਸਟਿਸ ਕਿ ਉਹਨੂੰ ਪ੍ਰਭਾਵਿਤ ਨਹੀਂ ਕਰਦੀ? ਕਿ ਉਹ ਮਾਸ਼ਰੇ ਦੇ ਵਿੱਚੋਂ ਅਲੱਗ ਹੁੰਦਾ? ਤੁਸੀਂ ਮਿਸਾਲ ਦੇ ਤੌਰ ਤੇ ਕੋਈ ਬੰਦਾ ਪੜ੍ਹ ਰਿਹਾ, ਬਹੁਤ ਪੜ੍ਹ ਰਿਹਾ, ਪਰ ਉਹਦੇ ਨਾਲ ਦੇ ਉਹਦੇ ਕੁਨਬੇ ਦੇ ਲੋਕ, ਉਹਦੇ ਖਿੱਤੇ ਦੇ ਲੋਕ, ਉਹਦੇ ਨਾਲ ਆਲੇ ਦੁਆਲੇ ਦੇ ਲੋਕ ਉਹ ਗੁਲਾਮੀ ਵੱਲ ਨੂੰ ਧੱਕੇ ਜਾ ਰਹੇ ਆ ਜਾਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਤਾਂ ਕੀ ਉਹਦੀ ਮਾਨਸਿਕ ਤੌਰ ਤੇ ਜੋ ਸਮਰੱਥਾ ਹੋਊਗੀ, ਸੂਝ-ਬੂਝ ਹੋਊਗੀ, ਕੋਈ ਸਮਾਜ ਦੇ ਕਿਸੇ ਕੰਮ ਆ ਸਕੀ? ਨਹੀਂ ਆ ਸਕੀ। ਸੋ ਇਸ ਕਰਕੇ ਅਸੀਂ ਕੰਫਰਟ ਜ਼ੋਨ ਦੇ ਵਿੱਚੋਂ ਨਿਕਲੀਆਂ ਕੁਛ ਧਾਰਨਾਵਾਂ ਹੁੰਦੀਆਂ ਨੇ। ਇਹ ਧਾਰਨਾਵਾਂ ਉਹ ਲੋਕ ਫੈਲਾਉਂਦੇ ਨੇ, ਉਹ ਲੋਕ ਪੱਕੀਆਂ ਕਰਦੇ ਜਿਨ੍ਹਾਂ ਨੂੰ ਇਹਨਾਂ ਰੋਸ ਮੁਜ਼ਾਹਰਿਆਂ ਤੋਂ ਜਾਂ ਲੋਕਾਂ ਦੀ ਜਾਗਰੂਕਤਾ ਤੋਂ ਡਰ ਲੱਗਦਾ। ਖਾਸ ਕਰਕੇ ਸੱਤਾ ਜਿਹੜੀ ਚਾਹੁੰਦੀ ਨਹੀਂ ਕਿ ਲੋਕ ਉੱਠਣ ਜਾਂ ਲੋਕ ਉਹਦਾ ਵਿਰੋਧ ਕਰਨ। ਇਸ ਕਰਕੇ ਅਸੀਂ ਕਹਿ ਦਿੰਦੇ ਹਾਂ ਅਕਸਰ ਹੀ ਕਿ ਸਟੂਡੈਂਟਾਂ ਦਾ ਕੰਮ ਸੜਕਾਂ ਤੇ ਆਉਣਾ ਥੋੜ੍ਹਾ ਹੁੰਦਾ, ਜਦ ਕਿ ਵਰਲਡ ਦੇ ਵਿੱਚ, ਭਾਰਤ ਦੇ ਵਿੱਚ 1824 ਦੇ ਵਿੱਚ
28 ਦੇ ਵਿੱਚ, ਮਾਫ ਕਰਨਾ, ਪਹਿਲਾ ਸਟੂਡੈਂਟ ਪ੍ਰੋਟੈਸਟ ਹੋਇਆ ਸੀਗਾ। 1800 ਹਾਂਜੀ, ਤੁਸੀਂ ਸੋਚ ਸਕਦੇ ਅੱਜ ਤੋਂ 200 ਸਾਲ ਪਹਿਲਾਂ ਦੀ ਗੱਲ ਆ। ਸੋ ਦੁਨੀਆ ਭਰ ਦੇ ਵੀ ਅੱਜ ਆਪਾਂ ਉਹਨਾਂ ਪ੍ਰੋਟੈਸਟਾਂ ਦੇ ਬਾਰੇ ਗੱਲਬਾਤ ਕਰਾਂਗੇ, ਰੋਸ ਮੁਜ਼ਾਹਰਿਆਂ ਦੇ ਬਾਰੇ, ਜਿਨ੍ਹਾਂ ਨੇ ਦੁਨੀਆ ਭਰ ਨੂੰ ਦੱਸਿਆ ਕਿ ਸਟੂਡੈਂਟ ਰੋਸ ਮੁਜ਼ਾਹਰੇ ਕੀ ਹੁੰਦੇ ਆ। ਜੀ ਬਿਲਕੁਲ, ਅਮਰੀਕਾ ਦਾ ਵੀ ਆਪਣਾ ਇੱਕ ਬਹੁਤ ਇਤਿਹਾਸ ਰਿਹਾ। ਹਾਂਜੀ, ਇਤਿਹਾਸ ਜਿਹੜੇ ਸਟੂਡੈਂਟ ਐਕਟਿਵਿਜ਼ਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਕਿਸੇ ਵੀ ਚੀਜ਼ ਨੂੰ ਬਦਲਣ ਵਾਸਤੇ ਓਵਰਨਾਈਟ ਕੋਈ ਚੀਜ਼ ਨਹੀਂ ਹੁੰਦੀ ਭਾਈ ਜੀ। ਜੀ ਯਾਨੀ ਤੁਸੀਂ ਅੱਜ ਕੋਈ ਚੀਜ਼ ਬਦਲਣਾ ਚਾਹੁੰਦੇ ਹੋ, ਇੱਕ ਕਾਨੂੰਨ ਬਦਲਣਾ ਚਾਹੁੰਦੇ ਹੋ, ਜਾਂ ਰੱਖ ਰਖਾਓ, ਜਾਂ ਕੋਈ ਇੱਕ ਤਰਤੀਬ ਬਦਲਣਾ ਚਾਹੁੰਦੇ ਹੋ ਜੀ, ਉਹਦੇ ਵਾਸਤੇ ਰੂਟ ਵਰਕ ਕਰਨਾ ਪੈਂਦਾ ਹੈ। ਲਾਈਕ ਸ਼ੁਰੂ ਤੋਂ ਤੁਹਾਨੂੰ ਕਿਧਰੋਂ ਸਟਾਰਟ ਲੈਣਾ ਪਏਗਾ ਇੱਕ ਜਗ੍ਹਾ ਦੇ ਉੱਤੋਂ ਜੀ। ਤੇ ਇਸ ਵੇਲੇ ਦੁਨੀਆ ਦੀ ਆਬਾਦੀ ਦੇ ਵਿੱਚ 40% ਲੋਕ ਨੌਜਵਾਨ ਆ ਜੀ। ਬਿਲਕੁਲ ਇਸ ਵਕਤ, ਅੱਜ ਦੀ ਤਾਰੀਖ ਵਿੱਚ ਮੈਂ ਗੱਲ ਕਰ ਰਿਹਾ, ਪੁਰਾਣੀ ਗੱਲ ਨਹੀਂ ਕਰ ਰਿਹਾ। 40% ਲੋਕਾਂ ਦਾ ਜਿਹੜਾ ਹੈ ਵੇ ਰੁਝਾਨ, ਉਹ ਕਿਸੇ ਵੀ ਹਕੂਮਤ ਨੂੰ ਵੀ ਬਦਲ ਸਕਦਾ। ਜਿੱਦਾਂ ਕਿ ਆਪਾਂ ਦੇਖਿਆ ਹੁਣ ਮਿਸ਼ੀਗਨ ਦੇ ਵਿੱਚ ਆਪਣੇ ਸਦਰ ਸਾਹਿਬ ਜਿਹੜੇ ਸੀਗੇ, ਉਹ ਉਹਨਾਂ ਨੂੰ ਸੈਟਬੈਕ ਆਇਆ ਵਾ। ਲਾਈਕ ਉਹ ਇਸੇ ਵਜ੍ਹਾ ਨਾਲ ਆਇਆ ਵਾ ਕਿ ਇੱਕ ਰੁਝਾਨ, ਨਵੀਂ ਜਨਰੇਸ਼ਨ ਜਦੋਂ ਵੋਟ ਕਰਦੀ ਹੈ, ਉਹਦਾ ਇੱਕ ਆਊਟਕਮ ਡਿਫਰੈਂਟ ਹੁੰਦਾ ਵਾ। ਤੇ ਮੇਰੇ ਖਿਆਲ ਹੈ, ਮੈਂ ਪ੍ਰੋ ਵੀ ਨਹੀਂ ਹਾਂ, ਅਗੇਂਸਟ ਵੀ ਨਹੀਂ ਹਾਂ, ਲੇਕਿਨ ਕਿਸੇ ਨੂੰ ਕਿਸੇ ਵੀ ਕੰਮ ਦੇ ਉੱਤੇ ਮੈਂ ਕਹਿੰਦਾ ਵਾ ਸਟੂਡੈਂਟ ਜਿਹੜੇ ਆ ਉਹ ਇਸ ਵੇਲੇ ਅਹਿਮ ਆ। ਉਹਨਾਂ ਦਾ ਕਿਸੇ ਵੀ ਦੁਨੀਆ ਦੇ ਵਿੱਚ, ਆਪਣੇ ਦੇਖ ਲਓ ਉੱਥੇ ਹੁਣ ਇੰਡੀਆ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਮੈਂ ਸੁਣਦਾ ਸੀ ਖਬਰਾਂ ਦੇ ਵਿੱਚ ਕਿ ਬਹੁਤ ਜ਼ਿਆਦਾ ਪ੍ਰੋਟੈਸਟ ਹੋਏ ਸੀ, ਰਾਈਟਸ ਹਿੰਦੂ ਮੁਸਲਿਮ ਔਰ ਇਸ ਤਰ੍ਹਾਂ ਕੁਛ। ਉਹ ਯੂਨੀਵਰਸਿਟੀਆਂ ਤੋਂ ਵੀ ਸ਼ੁਰੂ ਹੋਏ, ਲਾਈਕ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ। ਮਾਈਨੋਰਿਟੀ ਨੂੰ ਕੌਣ ਫਾਈਟ ਕਰੇਗਾ? ਮਾਈਨੋਰਿਟੀ ਜਿਹੜੀ ਹੈ ਨਾ, ਉਹਨੂੰ ਕੌਣ ਹੈਲਪ ਕਰੇਗਾ? ਹੈਲਪ ਕਰਨਾ ਪਏਗਾ ਕਿਸੇ ਨੂੰ। ਬਿਲਕੁਲ ਹਾਂਜੀ, ਔਰ ਉਹ ਸਟੂਡੈਂਟ ਕਰ ਰਹੇ ਆ। ਇਟ ਇਜ਼ ਅ ਸਟ੍ਰੇਂਜ ਥਿੰਗ। ਮੈਂ ਦੇਖਿਆ ਨਹੀਂ ਸੀਗਾ, ਲੇਕਿਨ ਇਹ ਦੇਖਿਆ ਹੁਣ ਅਮਰੀਕਾ ਦੇ ਵਿੱਚ, ਪੂਰੀ ਦੁਨੀਆ 'ਚ ਹੁਣ ਤਾਂ ਖੈਰ ਫੈਲ ਗਿਆ। ਕਈ ਯੂਨੀਵਰਸਿਟੀਆਂ ਪੈਰਿਸ ਦੇ ਵਿੱਚ ਵੀ ਸ਼ੁਰੂ ਕਰਤਾ ਉਹਨਾਂ ਨੇ। ਜੀ, ਬਹੁਤ ਸਾਰੇ ਮੁਲਕਾਂ ਦੇ ਵਿੱਚ, ਬਹੁਤ ਸਾਰੇ ਮੁਲਕ ਕਰ ਰਹੇ। ਹਾਂਜੀ, ਲੇਕਿਨ ਆਈ ਥਿੰਕ ਇਟਸ ਅ ਗੁੱਡ ਜੈਸਚਰ। ਤੇ ਨੌਜਵਾਨ ਲੋਕ ਜਿਹੜੇ ਹੈ, ਦੇ ਕੈਨ ਮੇਕ ਅ ਚੇਂਜ। ਮੇਰਾ ਇਹੀ ਹੈ। ਥੈਂਕ ਯੂ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਥੈਂਕ ਯੂ ਜੀ ਕਾਲ ਦੇ ਲਈ। ਸੋ ਦੇਖੋ ਜੀ, ਇਹ ਆਪਾਂ ਵੀ ਪਹਿਲੋਂ ਵੀ ਕਿਹਾ, ਦੁਬਾਰਾ ਕਹਿੰਦੇ ਆ, ਤੁਸੀਂ ਉਸ ਦੇ ਹੱਕ 'ਚ ਵੀ ਹੋ ਸਕਦੇ, ਅਗੇਂਸਟ ਵੀ ਹੋ ਸਕਦੇ। ਬਿਲਕੁਲ। ਪਰ ਕਿਸੇ ਦੀ ਇਸ ਚੀਜ਼ ਦੇ ਵਿੱਚ ਦਿਲਚਸਪੀ ਲੈਣਾ ਇੱਕ ਚੰਗੀ ਗੱਲ ਹੁੰਦੀ ਹੈ। ਹੁਣ ਦੇਖੋ, ਕੋਲੰਬੀਆ ਯੂਨੀਵਰਸਿਟੀ ਤੋਂ, ਨਿਊਯਾਰਕ ਦੀ ਬੜੀ ਮਸ਼ਹੂਰ ਯੂਨੀਵਰਸਿਟੀ ਆ, ਬਹੁਤ ਨਾਮੀ ਗ੍ਰਾਮੀ ਜਿਹੜੀ ਯੂਨੀਵਰਸਿਟੀ ਆ। ਕੋਈ ਇੱਥੋਂ ਪੜ੍ਹਦਾ, ਕੋਈ ਉਹਦਾ ਅਲਮਨਾਈ ਆ, ਬੜੇ ਮਾਣ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹਿੰਦਾ ਆ, ਦੱਸਦੇ ਆ ਵੀ ਹਾਂ ਅਸੀਂ ਉੱਥੇ ਦੇ ਆ। ਜਿੱਦਾਂ ਸਾਨੂੰ ਵੀ ਆਪਣੇ ਕਾਲਜ ਤੇ ਬੜਾ ਮਾਣ ਆ ਵੀ ਅਸੀਂ ਉੱਥੇ ਪੜ੍ਹੇ ਆ। ਤੇ ਉੱਥੇ ਸ਼ੁਰੂਆਤ ਹੋਈ ਐਂਟੀ ਵਾਰ, ਪ੍ਰੋ ਪੈਲਸਤੀਨ। ਇਹ ਨਾਮ ਵੀ ਕਈ ਤਰੀਕੇ ਦੇ ਮਿਲੇ ਇਹਨਾਂ ਸਾਰੇ ਪ੍ਰੋਟੈਸਟ ਨੂੰ। ਕਈ ਕਹਿੰਦੇ ਸੀ ਵੀ ਸੀਜ਼ ਫਾਇਰ ਹੋਣਾ ਚਾਹੀਦਾ, ਕਈ ਕਹਿੰਦੇ ਵੀ ਅਸੀਂ ਯੁੱਧ ਦੇ ਉਲਟ ਆ, ਕਈ ਕਹਿੰਦੇ ਆ ਵੀ ਨਹੀਂ ਪੈਲਸਤੀਨੀਆਂ ਨਾਲ ਧੱਕਾ ਹੋ ਰਿਹਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਨਾਲ ਜਿਹੜਾ ਇਹ ਵੀ ਨਾਮ ਦਿੱਤਾ ਗਿਆ, ਨਹੀਂ ਇਹ ਇਜ਼ਰਾਈਲੀਆਂ ਦੇ ਉਲਟ ਵੀ ਆ, ਵੀ ਇਹ ਇਸ ਪ੍ਰੋਟੈਸਟ ਨੂੰ ਇਹ ਵੀ ਨਾਮ ਜਿਹੜੇ ਆ ਉਹ ਮਿਲੇ। ਤਰ੍ਹਾਂ ਦੇ ਜਿਹੜੇ ਨਾਮ ਆ ਇਸ ਨੂੰ ਦਿੱਤੇ ਗਏ। ਉੱਥੇ ਜਦ ਇਹਨਾਂ ਨੇ ਦੇਖਿਆ, ਕਿਉਂਕਿ ਸੀਜ਼ ਫਾਇਰ ਦੀ ਗੱਲ ਤਾਂ ਬਹੁਤ ਚਿਰ ਦੀ ਚੱਲ ਰਹੀ ਆ, ਜਿਹੜਾ ਰਮਦਾਨ ਦਾ ਮਹੀਨਾ ਹੁੰਦਾ ਆ ਉਹ ਵੀ ਨਿਕਲ ਗਿਆ, ਉਹਦੇ ਵਿੱਚ ਵੀ ਕੋਈ ਸੀਜ਼ ਫਾਇਰ ਨਹੀਂ ਹੋਈ। 7 ਅਕਤੂਬਰ ਨੂੰ ਜਦੋਂ ਹਮਾਸ ਨੇ ਹਮਲਾ ਕੀਤਾ ਇਜ਼ਰਾਈਲ ਦੇ ਉੱਤੇ, ਉਸ ਦੀ ਜਵਾਬੀ ਕਾਰਵਾਈ ਤੋਂ ਉਸੇ ਦਿਨ ਤੋਂ ਹੀ ਇਜ਼ਰਾਈਲ ਨੇ ਜਿਹੜਾ ਗਾਜ਼ਾ ਪੱਟੀ ਦੇ ਵਿੱਚ ਹਮਲੇ ਲਗਾਤਾਰ ਚਲਾਏ ਆ। 35,000 ਤੋਂ ਵੱਧ ਜਿਹੜੇ ਉਹ ਮਰ ਚੁੱਕੇ ਆ। ਉਹ ਜਿਹੜਾ ਹਮਾਸ ਨੇ ਹਮਲਾ ਕੀਤਾ ਸੀ, ਉਹ 'ਚ 1200 ਤੋਂ 1400 ਜਾਣਿਆਂ ਦੀ ਜਿਹੜੀਆਂ ਮੌਤਾਂ ਹੋਈਆਂ ਸੀ। ਕੁਛ ਕੁ 100 ਜਾਣਿਆਂ ਨੂੰ ਜਿਹੜਾ ਉਹਨਾਂ ਨੇ ਬੰਧਕ ਬਣਾਇਆ, ਜਿਨ੍ਹਾਂ ਚੋਂ ਕਿਸੇ ਨੂੰ ਉਹਨਾਂ ਨੇ ਛੱਡਿਆ ਵੀ ਹੈਗਾ ਆ। ਪਰ ਆਪਾਂ ਜਿਹੜਾ ਹੁਣ ਇਹ ਦੇਖ ਰਹੇ ਆ ਵੀ ਜਿਹੜੇ ਇੱਥੇ ਬੈਠੇ ਵਿਦਿਆਰਥੀ ਆ, ਇੱਕ ਚੀਜ਼ ਜਿਹੜੀ ਇਹ ਸਮਝੀਏ ਤੇ ਦੇਖੀਏ, ਕਈ ਜਣਿਆਂ ਨੂੰ ਇਹ ਚੰਗੀ ਲੱਗੂਗੀ, ਮਾੜੀ ਲੱਗੂਗੀ, ਪਰ ਜਿਹੜੀਆਂ ਯੂਨੀਵਰਸਿਟੀਜ਼ ਦੇ ਵਿੱਚ ਹੁੰਦਾ ਆ, ਉਹ ਕਿਤੇ ਨਾ ਕਿਤੇ ਇਹ ਜਿਹੜਾ ਮਾਹੌਲ ਹੈਗਾ ਆ ਦੇਖਣ ਨੂੰ, ਜਿਹੜਾ ਪ੍ਰੋ ਪੈਲਸਤੀਨ ਤੇ ਥੋੜਾ ਐਂਟੀ ਇਜ਼ਰਾਈਲ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ। ਕੋਈ ਦੋ ਰਾਹ ਨਹੀਂ, ਕਿਉਂਕਿ ਜੋ ਇਜ਼ਰਾਈਲ ਇਸ ਟਾਈਮ ਕਰ ਰਿਹਾ ਆ ਫਿਲਸਤੀਨ ਲੋਕਾਂ ਦੇ ਨਾਲ ਗਾਜ਼ਾ ਦੇ ਵਿੱਚ, ਬਹੁਤ ਸਾਰਾ ਜਿਹੜਾ ਨੌਜਵਾਨ ਤਬਕਾ ਜਿਹੜਾ ਰਿਬੈਲੀਅਸ ਹੁੰਦਾ ਹੈ, ਜਿਹਨੂੰ ਇਹ ਚੀਜ਼ਾਂ ਦਿਖਦੀਆਂ ਨਜ਼ਰ ਆਉਂਦੀਆਂ ਆ, ਉਹਨੂੰ ਇਹ ਮਾੜੀਆਂ ਲੱਗ ਰਹੀਆਂ।
ਉਹ ਇਹ ਸੋਚਦਾ ਯਾਰ ਇਹਨਾਂ ਦੇ ਨਾਲ ਇੰਨਾ ਧੱਕਾ ਹੋਇਆ, ਇਹ ਕਿਉਂ ਇਦਾਂ ਕਰ ਰਹੇ ਹੋ। ਜਾਂ ਇਜ਼ਰਾਈਲ ਵਾਲੇ ਕਹਿੰਦੇ ਵੀ ਨਹੀਂ, ਹਮਾਸ ਨੇ ਹਮਲਾ ਕੀਤਾ, ਇਹ ਤਾਂ ਜਵਾਬੀ ਕਾਰਵਾਈ 'ਚ ਕੀਤਾ, ਪਰ ਕੀ ਉਹਦੇ ਪ੍ਰਪੋਰਸ਼ਨੇਟ ਹੈਗਾ ਸੀਗਾ। ਇਹ ਵੀ ਨਾਲ ਜਿਹੜੇ ਉਹ ਸਵਾਲ ਉੱਠ ਰਹੇ ਆ। ਜਿਸ ਤਰੀਕੇ ਦੇ ਨਾਲ ਪਿਛਲੇ ਕਿੰਨੇ ਚਿਰ ਤੋਂ ਜਿਹੜਾ ਉੱਥੇ ਰਹਿੰਦੇ ਆ ਰਹੇ ਆ, ਇਦਾਂ ਦੀਆਂ ਆਵਾਜ਼ਾਂ ਪਹਿਲਾਂ ਵੀ ਉੱਥੇ ਜਿਹੜੀਆਂ ਉਹ ਉੱਠਦੀਆਂ ਰਹੀਆਂ ਹੈਗੀਆਂ ਆ। ਸੋ ਉਸ ਤੋਂ ਬਾਅਦ ਕੀ ਕੀਤਾ ਵਿਦਿਆਰਥੀਆਂ ਨੇ ਜੀ, ਉਹਨਾਂ ਨੇ ਸਿਟ ਡਾਊਨ ਕਰਤਾ, ਇਨਕੈਂਪਮੈਂਟਸ ਬਣਾ ਲਈਆਂ। ਜਿੱਦਾਂ ਆਪਾਂ ਦੇਖਦੇ ਹਾਂ ਵੀ ਇੱਥੇ ਹੋਮਲੈਸ ਇਨਕੈਂਪਮੈਂਟ ਹੁੰਦੇ, ਤੰਬੂ ਲਾ ਕੇ ਬਹਿ ਜਾਂਦੇ ਜਿੱਥੇ ਜੀ ਕਰਦਾ। ਇੱਥੇ ਸਟੂਡੈਂਟਸ ਨੇ ਕੀ ਕੀਤਾ ਵੀ ਜਿਹੜੀਆਂ ਉੱਥੇ ਦੇ ਮੈਦਾਨ ਸੀਗੇ, ਖੁੱਲੇ ਗਰਾਊਂਡ ਸੀਗੀਆਂ, ਉੱਥੇ ਇਨਕੈਂਪਮੈਂਟਸ ਲਾਤੀਆਂ ਵੀ ਅਸੀਂ ਉੱਠਦੇ ਨਹੀਂ ਜਿੰਨੀ ਦੇਰ ਤੱਕ। ਇਹਨਾਂ ਦੀ ਮੰਗ ਸੀਗੀ ਵੀ ਜਿਹੜੀ ਤੁਸੀਂ ਇਜ਼ਰਾਈਲ ਦੇ ਨਾਲ ਇਨਵੈਸਟਮੈਂਟ ਜਾਂ ਉਹਨਾਂ ਦੇ ਨਾਲ ਮਿਲ ਕੇ ਚੀਜ਼ਾਂ ਜਿਹੜੀਆਂ ਕਰਦੇ ਆ, ਉਹਨਾਂ ਨੂੰ ਰੱਦ ਕਰੋ, ਉਹਨਾਂ ਨੂੰ ਤੋੜੋ, ਤੇ ਤੁਸੀਂ ਵੀ ਮੰਗ ਕਰੋ ਵੀ ਇੱਥੇ ਹੋਵੇ। ਪਰ ਕਿਉਂਕਿ ਇਹਨਾਂ ਯੂਨੀਵਰਸਿਟੀਜ਼ ਦੀਆਂ ਬਹੁਤ ਸਾਰਾ ਕੰਮ ਡੋਨੇਸ਼ਨਸ ਤੋਂ ਚੱਲਦਾ, ਐਂਡਾਊਮੈਂਟਸ ਤੋਂ ਜਿਹੜਾ ਉਹ ਚੱਲਦਾ, ਤੇ ਉਹਨਾਂ ਦੇ ਵਿੱਚ ਜਿਹੜੇ ਅਮੀਰ ਨੇ ਥੋੜੇ, ਜਿਹੜੇ ਇਦਾਂ ਦੀ ਰਾਸ਼ੀ ਉਹਨਾਂ ਨੂੰ ਦਿੰਦੇ ਆ, ਉਹਨਾਂ ਦਾ ਜਿਹੜਾ ਸਟਾਂਸ ਆ ਉਹ ਇਜ਼ਰਾਈਲ ਦੇ ਹੱਕ ਦੇ ਵਿੱਚ, ਉਹ ਇਹ ਸਾਰੀ ਪ੍ਰੋਟੈਸਟ ਨੂੰ ਇਜ਼ਰਾਈਲ ਦੇ ਉਲਟ ਦੇਖਦੇ ਸੀਗੇ। ਉਹਨਾਂ ਨੇ ਧਮਕੀਆਂ ਦਿੱਤੀਆਂ ਵੀ ਅਸੀਂ ਜਿਹੜੀ ਤੁਹਾਨੂੰ ਮਿਲੀਅਨਸ ਆਫ ਡਾਲਰ ਦਿੰਨੇ ਆ, ਉਹ ਰਾਸ਼ੀ ਅਸੀਂ ਜਿਹੜੀ ਉਹ ਖਿੱਚ ਲੈਣੀ। ਜਿਹੜਾ ਕਾਲਜ ਵਾਲੇ ਆ ਉਹ ਵੀ ਵਿੱਚ ਵਿਚਾਲੇ ਫਸੇ। ਯੂਨੀਵਰਸਿਟੀ ਦਾ, ਕਾਲਜ ਦਾ ਨਾਂ ਉਨੀ ਦੇਰ ਤੱਕ ਹੀ ਆ ਜਿੰਨੀ ਦੇਰ ਤੱਕ ਵਧੀਆ ਪ੍ਰੋਗਰਾਮ ਆ, ਫੰਡ ਆ, ਉਹ ਸਾਰਾ ਕੁਝ ਜਿਹੜਾ ਉਹ ਚੱਲਦਾ ਆ। ਪਰ ਨਾਲ ਦੇ ਨਾਲ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਆ, ਤੁਹਾਨੂੰ ਰਾਈਟ ਆਫ ਐਕਸਪ੍ਰੈਸ਼ਨ ਆ, ਤੁਹਾਨੂੰ ਰਾਈਟ ਆਫ ਪ੍ਰੋਟੈਸਟ ਆ, ਰਾਈਟ ਆਫ ਸਪੀਚ ਆ। ਪਰ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਜੋ ਆਪਾਂ ਇਸ ਟਾਈਮ ਦੇਖ ਰਹੇ ਆ, ਜੋ ਇਹ ਸਾਰਾ ਕੁਝ ਹੋ ਰਿਹਾ ਆ, ਕਿਸੇ ਦੇ ਤੇ ਹਲਕ ਚੋਂ ਨਿਕਲ ਰਿਹਾ ਆ, ਤੇ ਕਈਆਂ ਨੂੰ ਜਿਹੜਾ ਇਹ ਬਹੁਤ ਬੁਰਾ ਜਿਹੜਾ ਉਹ ਲੱਗ ਰਿਹਾ ਆ। ਪਰ ਬਹੁਤ ਦਿਲਚਸਪ ਸਮੇਂ ਤੋਂ ਕਹਿ ਸਕਦੇ ਹਾਂ ਵੀ ਇੱਕ ਕਹਿ ਲਓ ਵੀ ਇਤਿਹਾਸ ਮੋੜਵੇਂ ਸਮੇਂ ਦੇ ਵਿੱਚੋਂ ਆਪਾਂ ਜਿਹੜਾ ਉਹ ਲੰਘ ਰਹੇ ਹਾਂ। ਪ੍ਰਵੀਨ ਜੀ, ਤੁਹਾਡੇ ਵਿਚਾਰ ਲੈਣੇ, ਇੱਕ ਕਾਲਰ ਜੁੜਿਆ, ਉਹਨਾਂ ਦੇ ਵੀ ਵਿਚਾਰ ਲੈ ਲਈਏ। ਸਤਨਾਮ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਡਾ ਵਿਸ਼ਾ ਬਹੁਤ ਹੈ। ਮੇਰਾ ਤਾਂ ਕਹਿ ਜਿਹੜੇ ਜੋ ਪ੍ਰੋਟੈਸਟ ਹੋ ਰਿਹਾ ਨਾ ਇੱਥੇ ਯੂਨੀਵਰਸਿਟੀ, ਜਿਹੜੇ ਸਾਡੇ ਯੂਥ ਡੇਂਗਿਆ ਨਾ, ਉਹਨਾਂ ਨੂੰ ਮੰਨ ਲਓ ਉਹ ਸਹੀ ਤੇ ਗਲਤ ਸਮਝਣ ਦੀ ਸਮਰੱਥਾ ਰੱਖਦੇ ਆ ਜੀ, ਉਹਨਾਂ ਪਤਾ ਆ। ਤੇ ਬੜਾ ਵਧੀਆ, ਕਿਉਂਕਿ ਜਿਹੜੀਆਂ ਜਦੋਂ ਵੀ ਲਹਿਰਾਂ ਉੱਠਦੀਆਂ ਇਹਨਾਂ ਮੰਨ ਲਓ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਉੱਠਦੀਆਂ। ਪਿਛਲਾ ਆਪਣਾ ਇਤਿਹਾਸ ਵੀ ਦੇਖ ਲਓ। ਤੇ ਇਹ ਜੋ ਸਰਕਾਰਾਂ ਕਦੇ ਵੀ ਨਹੀਂ ਚਾਹੁੰਦੀਆਂ ਵੀ ਯੂਥ ਗੈਂਗ ਮੰਨ ਲਓ ਉੱਠੇ ਜਾਂ ਤੁਰਕੀ, ਹੁਣ ਪਤਾ ਵੀ ਇਹਨੀ ਮੂੰਹ ਬਣਨਾ ਇਹਨਾਂ ਦਾ, ਕਿਉਂਕਿ ਇਹ ਇੱਕੋ ਲੀਡਰ ਪਤਾ ਆ, ਤਾਕਤ ਇਹਨਾਂ ਕੋਲ ਬਹੁਤ ਆ। ਕਦੇ ਇਹਨਾਂ ਦਾ ਮੰਨ ਲਓ ਇਕੱਠ ਨਹੀਂ ਹੋਣਾ ਦੇਣਾ, ਨਾ ਉਹਨਾਂ ਨੂੰ ਮੰਨ ਲਓ ਚਾਹੁੰਦੇ ਸਕਸੈਸ ਹੋਣ, ਇਹੀ ਇਹਨਾਂ ਦੀ ਪ੍ਰੋਬਲਮ ਹੈ। ਤੇ ਤੁਸੀਂ ਹਮੇਸ਼ਾ, ਮੈਂ ਤਾਂ ਕਹਿੰਦਾ ਵਧੀਆ ਚੀਜ਼ ਹੈ, ਤੇ ਉਹੀ ਜੋ ਕਰ ਰਹੇ ਆ ਆਪਣੇ ਹਿਸਾਬ ਨਾਲ ਸਹੀ ਕਰ ਰਹੇ ਆ। ਤੇ ਗੌਰਮੈਂਟਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਵੀ ਠੀਕ ਨਹੀਂ ਹੈ ਮੇਰੇ ਤਾਂ ਖਿਆਲ, ਕਿਉਂਕਿ ਜੋ ਵੀ ਇਸਰਾਏਲ ਇਸ ਵੇਲੇ ਬਹੁਤ ਧੱਕਾ ਕਰ ਰਿਹਾ। ਚਲੋ ਜੋ ਵੀ ਹੋਇਆ ਪਹਿਲਾਂ ਮਾੜਾ ਹੋਇਆ, ਦੋਨਾਂ ਪਾਸੇ ਮਾੜਾ ਪਿਆ, ਹੁਣ ਜੋ ਹੋ ਰਿਹਾ ਇਸ ਵੇਲੇ ਉਹ ਤਾਂ ਮਤਲਬ ਹੁਣ ਨਾ ਸਹਿਣਯੋਗ ਹੀ ਆ। ਮਤਲਬ ਉਹ ਕੋਈ ਗੱਲ ਕਰਨ ਵਾਲੀ ਨਹੀਂ। ਮੈਂ ਤਾਂ ਕਹਿੰਦਾ ਵੀ ਇਹ ਬੰਦ ਹੋਣਾ ਚਾਹੀਦਾ। ਇਹ ਸਟੂਡੈਂਟ ਠੀਕ ਹੈ, ਵਧੀਆ ਆਪਣੀ ਸੋਚ ਨੇ ਵਧੀਆ ਆ, ਤੇ ਇਹਨਾਂ ਨੂੰ ਜਾਰੀ ਰੱਖਣਾ ਚਾਹੀਦਾ ਆਪਣੀ ਜਿਹੜੀ ਲੜਾਈ ਆ। ਮੈਂ ਤਾਂ ਇਹੀ ਆਖਿਆ ਜੀ। ਥੈਂਕ ਯੂ ਸਤਨਾਮ ਜੀ, ਧੰਨਵਾਦ ਜੀ। ਧੰਨਵਾਦ ਜੀ। ਦੇਖੋ, ਜਿੰਨੇ ਵੀ ਦੋ ਜਿਹੜੇ ਕਾਲਰ ਆਏ ਨੇ ਆਪਣੇ, ਉਹਨਾਂ ਨੇ ਇਹਨਾਂ ਦੀ ਹਮਾਇਤ ਹੀ ਇੱਕ ਤਰੀਕੇ ਨਾਲ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕੀਤੀ ਹੈ। ਔਰ ਦੇਖੋ, ਫਰੀडम ਆਫ ਐਕਸਪ੍ਰੈਸ਼ਨ ਤਾਂ ਕੋਈ ਕ੍ਰਾਈਮ ਨਹੀਂ ਹੈ ਜੇ ਆਪਾਂ ਕਰਦੇ ਹਾਂ ਡੈਮੋਕ੍ਰੈਟਿਕ ਕਿਸੇ ਵੀ ਕੰਟਰੀ ਦੇ ਵਿੱਚ, ਕਿਸੇ ਵੀ ਮੁਹਾਂਦਰੇ ਦੇ ਵਿੱਚ। ਔਰ ਜਿਵੇਂ ਤੁਸੀਂ ਇਹ ਗੱਲ ਛੂਹੀ ਸੀ ਨਾ ਕਿ ਰਾਈਟ ਆਫ ਪ੍ਰੋਟੈਸਟ ਹੈ, ਰਾਈਟ ਆਫ ਸਪੀਚ ਹੈ, ਜਿੱਦਾਂ ਇਹਨਾਂ ਵਿਦਿਆਰਥੀਆਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਦੇ ਜਿਹੜੇ ਕੈਂਪ ਜੋ ਇਹਨਾਂ ਨੇ ਲਾਏ ਸੀਗੇ ਤੰਬੂ, ਉਹ ਪੱਟ ਸੁੱਟ ਤੇ ਇੱਕ ਵਿਦਿਆਰਥੀ ਨੂੰ ਤਾਂ ਕੱਢ ਦਿੱਤਾ ਗਿਆ ਸੀ ਯੂਨੀਵਰਸਿਟੀ ਦੇ ਵਿੱਚ, ਭਾਰਤੀ ਮੂਲ ਦੀ। ਕਈਆਂ ਨੂੰ ਕਈਆਂ ਦੇ ਨਾਲ ਉਸੇ ਦਿਨ ਹੀ ਇਸ ਗੱਲ ਤੇ ਬਹਿਸ ਚੱਲ ਪਈ ਸੀ। ਇਹਦੇ ਨਾਲ ਪੈਰਲਰੀ ਗਾਜ਼ਾ ਦੇ ਬਾਰੇ ਤਾਂ ਇਹਨਾਂ ਨੇ ਦੱਸਿਆ ਹੀ ਦੁਨੀਆ ਨੂੰ ਕਿ ਇਹ ਡੈਮੋਕ੍ਰੇਸੀ ਦਾ ਅਸਲ ਮੁਹਾਂਦਰਾ ਇਹ ਹੈ ਕਿ ਕੋਈ ਸਟੂਡੈਂਟ ਆਵਾਜ਼ ਚੁੱਕਦਾ ਤੇ ਉਹਨੂੰ ਤੁਸੀਂ ਕੈਂਪਸ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿਓ। ਨਹੀਂ, ਬਿਲਕੁਲ ਗਲਤ ਗੱਲ ਸੀ, ਔਰ ਇਹ ਹੋਣਾ ਨਹੀਂ ਚਾਹੀਦਾ। ਆਪਾਂ ਦੇਖਿਆ ਕਿ ਹੁਣ ਵੀ, ਜਾਂ ਤੁਸੀਂ ਚਾਹੇ ਉਹ ਸਿੱਖੀ ਫਲਸਫਾ ਦੇਖ ਲਓ, ਚਾਹੇ ਤੁਸੀਂ ਪੰਜਾਬ ਦੀਆਂ ਲਹਿਰਾਂ ਦੇਖ ਲਓ, ਚਾਹੇ ਦੁਨੀਆ ਭਰ ਦੇ ਵਿੱਚ ਕੋਈ ਵੀ ਲਹਿਰ ਦੇਖ ਲਓ, ਉੱਥੇ ਨੌਜਵਾਨ ਤਾਕਤ ਨੂੰ ਇੱਕ ਖਾਸ ਮਕਸਦ ਦੇ ਨਾਲ ਸੰਗਠਿਤ ਤੇ ਉਹਦੇ ਤੋਂ ਸੁਚਾਰੂ ਰੂਪ ਦੇ ਵਿੱਚ ਉਸ ਐਨਰਜੀ ਨੂੰ ਉਹਦੇ ਚੰਗੇ ਸਿੱਟੇ ਲੈਣ ਦੇ ਲਈ ਹਮੇਸ਼ਾ ਇਹ ਜ਼ੋਰ ਦਿੱਤਾ ਗਿਆ ਕਿ ਉਹਨਾਂ ਨੂੰ ਤੁਸੀਂ ਚੰਗੇ ਕੰਮਾਂ ਵਾਲੇ ਪਾਸੇ ਲਾਉਣਾ, ਉਹਨਾਂ ਤੋਂ ਚੰਗੀ ਤੁਸੀਂ ਊਰਜਾ ਲੈਣੀ ਹੈ, ਚੰਗੀ ਤੁਸੀਂ ਉਹਨਾਂ ਨੂੰ ਸੇਧ ਦੇਣੀ ਹੈ। ਸੋ ਇਹ, ਪਰ ਆਪਾਂ ਕੀ ਵੇਖਦੇ ਹਾਂ
ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਰੌਸ਼ਨ ਦਿਮਾਗ ਲੋਕ ਹੁੰਦੇ ਉਹ ਅੱਗੇ ਜਾ ਕੇ ਦੇਸ਼ਾਂ ਦੀ ਅਗਵਾਈ ਕਰਦੇ। ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਚੰਗੇ ਇੰਟੈਲੈਕਚੁਅਲ, ਚੰਗੇ ਅਰਥ ਸ਼ਾਸਤਰੀ, ਚੰਗੇ ਲੋਕ ਪੈਦਾ ਕੀਤੇ, ਚੰਗੇ ਲੀਡਰ ਪੈਦਾ ਕੀਤੇ ਆ। ਪਰ ਪੰਜਾਬ ਦੇ ਵਿੱਚ ਕੀ ਹੋ ਰਿਹਾ, ਉਲਟ ਹੋ ਰਿਹਾ। ਸਾਡੇ ਤਾਂ ਉੱਥੇ ਵਿਦਿਆਰਥੀ ਜਿਹੜੀ ਰਾਜਨੀਤੀ ਸੀ ਉਹਨੂੰ ਤਾਂ ਖਤਮ ਕਰ ਦਿੱਤਾ ਗਿਆ, ਉਹ ਤਾਂ ਚੱਲ ਹੀ ਨਹੀਂ ਰਹੀ। ਇਸ ਟਾਈਮ ਬਾਜਵਾ ਨੂੰ ਕੀ ਖਤਰਾ ਕਿ ਸਾਡੀ ਕੁਰਸੀ ਨੂੰ ਨਾ ਖਤਰਾ ਹੋ ਜੇ, ਕੋਈ ਹੋਰ ਨਾ ਉੱਠ ਖੜੇ, ਅਸੀਂ ਰਹੀਏ। ਬਾਦਲਾਂ ਨੂੰ ਕੀ ਖਤਰਾ ਕਿ ਸੁਖਬੀਰ ਬਾਦਲ ਰਵੇ ਪ੍ਰਧਾਨ, ਕੋਈ ਹੋਰ ਨਾ ਉੱਠ ਖੜੇ। ਸਾਰਿਆਂ ਨੂੰ ਤਕਰੀਬਨ ਜਿੰਨੇ ਵੀ ਸਾਡੇ ਵੱਡੇ ਘਰਾਣੇ ਕੈਪਟਨ ਨੂੰ ਆਏ ਆ, ਜਾਂ ਜਿਹੜੇ ਭਾਜਪਾ ਦੀ RSS ਦੀ ਜਿਹੜੀ ਰਾਜਨੀਤੀ ਹੈ ਉਹਨੂੰ ਐਂ ਵੀ ਸਾਡੇ ਇੱਕ ਖਾਸ ਵਰਗ ਹੈ ਜਿਹੜਾ ਉੱਪਰਲੀ ਥਾਂ ਤੇ ਰਵੇ ਤੇ ਉਸ ਤੋਂ ਬਾਅਦ ਦੂਜੇ ਸਾਰੇ ਉਹਦੇ ਲਈ ਸਿਰਫ ਇੱਕ ਵਲੰਟੀਅਰ ਤੌਰ ਤੇ ਕੰਮ ਕਰਨ। ਇਸੇ ਤਰ੍ਹਾਂ ਗੁਜਰਾਤ ਲੌਬੀ ਨੂੰ ਇਹ ਹੈ ਕਿ ਮੂਹਰਲੀ ਕਤਾਰ ਦੇ ਵਿੱਚ ਗੁਜਰਾਤੀ ਹੋਣ, ਬਾਕੀ ਥਾਂ ਤੇ ਜੋ ਪਾਵਰਾਂ ਜੋ ਕਿਸੇ ਨੂੰ ਭਾਵੇਂ ਵਰਤਣ ਨਾ ਵਰਤਣ ਅਸੀਂ ਰੱਖੀਏ। ਕਹਿਣ ਤੋਂ ਭਾਵ ਇਹ ਕਿ ਸਭ ਤੋਂ ਜ਼ਿਆਦਾ ਜੇ ਅਸੀਂ ਕਿਸੇ ਨੂੰ ਧੱਕ ਰਹੇ ਹਾਂ ਤਾਂ ਸਾਡੀ ਨੌਜਵਾਨੀ ਪਾਵਰ ਨੂੰ, ਸਾਡੀ ਯੂਥ ਨੂੰ ਧੱਕ ਰਹੇ ਹਾਂ। ਅੱਜ ਉੱਥੇ ਅਗਨੀਵੀਰ ਸਕੀਮ ਹੈ, 4 ਸਾਲ ਫੌਜ ਦੇ ਵਿੱਚ ਲਾ ਲਓ, ਉਸ ਤੋਂ ਬਾਅਦ ਡਫ ਫੌਜ ਦੇ ਤੁਰੇ ਫਿਰੋ ਘਰਾਂ ਦੇ ਵਿੱਚ, ਸੜਕਾਂ ਦੇ ਉੱਤੇ ਤੁਰੇ ਫਿਰੋ, ਕੀ ਸਕੀਮ ਹੈ? ਸੋ ਪਰ ਉਹਦੇ ਲਈ ਕੋਈ ਬੰਦਾ ਉੱਠਿਆ, ਕੋਈ 4 ਦਿਨ ਪ੍ਰੋਟੈਸਟ ਕੀਤੇ, ਉਸ ਤੋਂ ਬਾਅਦ ਕਹਾਣੀ ਖਤਮ। ਜੇਕਰ ਇਹ ਸਾਡੇ ਜਿਹੜੇ ਜਿਨ੍ਹਾਂ ਤੁਸੀਂ ਫੰਡਾਂ ਦਾ ਰੂਪ ਦਿੱਤਾ, ਗੱਲ ਕੀਤੀ ਆ, ਜੇਕਰ ਇਹਨਾਂ ਨੂੰ ਆਜ਼ਾਦਾਨਾ ਤਰੀਕੇ ਨਾਲ ਰੱਖਿਆ ਜਾਂਦਾ, ਅਦਾਰਿਆਂ ਨੂੰ ਚਲਾਇਆ ਜਾਂਦਾ, ਡਿਪੈਂਡੈਂਟ ਨਾ ਹੁੰਦੇ, ਤਾਂ ਸ਼ਾਇਦ ਅੱਜ ਸਟੂਡੈਂਟ ਪੋਲਿਟਿਕਸ ਦਾ ਮੁਹਾਂਦਰਾ ਕੁਛ ਹੋਰ ਵੀ ਸਾਨੂੰ ਨਜ਼ਰ ਆਉਂਦਾ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ। ਹੁਣ ਜਿਹੜੀ ਲੇਟੈਸਟ ਅਪਡੇਟ ਦੱਸੀ ਜਾਏ, ਜਿਹੜੀ ਕੈਲੀਫੋਰਨੀਆ ਦੀ ਯੂਨੀਵਰਸਿਟੀ ਹੈ UCLA, ਹਾਂਜੀ, ਕੋਲੰਬੀਆ ਵਾਲਿਆਂ ਨੇ ਪੁਲਿਸ ਫੋਰਸ ਬੁਲਾ ਕੇ, ਹਾਂਜੀ, ਦਰਜਨਾਂ ਤੋਂ ਸੈਂਕੜੇ ਪੁਲਿਸ ਵਾਲਿਆਂ ਨੂੰ ਬੁਲਾ ਕੇ ਉੱਥੋਂ ਟੈਂਟ ਵੀ ਪੱਟੇ ਜੀ, ਜੀ। ਚੱਕੇ, ਤੇ ਪਹਿਲੋਂ ਤਾਂ ਇਹ ਵੀ ਹੋਇਆ ਵੀ ਨਿਆਣਿਆਂ ਦਾ ਜਿਹੜਾ ਐਕਸੈਸ ਆ ਉਸਨੂੰ ਬੰਦ ਕੀਤਾ। ਹੂੰ, ਪਹਿਲੋਂ ਇਹ ਕਿਹਾ ਗਿਆ ਵੀ ਸਸਪੈਂਡ ਹੁਣੇ ਹੀ ਕਰ ਦੇਣੇ, ਜੀ, ਫਿਰ ਹੁਣ ਇਹ ਦੇਖਿਆ ਗਿਆ ਵੀ ਫਾਈਨਲ ਪੇਪਰ ਆ ਰਹੇ ਆ, ਹੂੰ, ਉਹਦੇ ਕਰਕੇ ਉਹਨਾਂ ਨੇ ਇਹ ਕੀਤਾ ਵੀ ਹੁਣ ਪੇਪਰ ਦੇਣ ਦੇਣੇ ਆ, ਹੂੰ, ਤੇ ਬਾਅਦ ਦੇ ਵਿੱਚ ਦੇਖਾਂਗੇ ਅਗਲੇ ਸਮੈਸਟਰ ਦੇ ਵਿੱਚ ਸਸਪੈਂਡ ਕਰਨੇ ਆ ਹੂੰ, ਜਾਂ ਨਹੀਂ ਕਰਨੇ। ਹੂੰ, ਕੱਲ ਕੀ ਹੋਇਆ ਪ੍ਰਵੀਨ ਜੀ, ਜਿਹੜਾ UCLA ਦੇ ਵਿੱਚ ਇੰਕੈਂਪਮੈਂਟ ਲੱਗੀ ਹੋਈ ਸੀ, ਬੈਰੀਕੇਡ ਕੀਤੇ ਹੋਏ ਸੀ ਆਲੇ ਦੁਆਲੇ, ਵੀ ਤੁਸੀਂ ਆਹ ਵਾਲੇ ਹਿੱਸੇ ਦੇ ਵਿੱਚ ਹੂੰ, ਪ੍ਰੋਟੈਸਟ ਜਿਹੜਾ ਉਹ ਕਰ ਰਹੇ ਆ। ਜੀ, ਜਿਹੜੇ ਪ੍ਰੋ ਇਜ਼ਰਾਈਲ ਗਰੁੱਪ ਦੇ ਹਾਂਜੀ। ਜਿਹੜੇ ਪ੍ਰੋਟੈਸਟਰ ਸੀਗੇ, ਜਾਂ ਕਹਿ ਲਓ ਵੀ ਉਹਨਾਂ ਦੇ ਸਮਰਥਕ ਸੀਗੇ, ਹੂੰ, ਉਹ ਉੱਥੇ ਪਹੁੰਚੇ, ਹੂੰ, ਵਾਇਲੈਂਸ ਹੋਈ, ਹੂੰ, ਹੱਥੋਂ ਪਾਈ ਹੋਈ। ਹਾਂਜੀ, ਉਹ ਇੱਕ ਜਿਹੜਾ ਪ੍ਰੋ ਪੈਲੇਸਟੀਨ ਪ੍ਰੋਟੈਸਟਰ ਸੀਗਾ, ਹੂੰ, ਉਹ ਰੋਕ ਰਿਹਾ ਸੀਗਾ ਵੀ ਹੂੰ, ਤੁਸੀਂ ਅੰਦਰ ਨਾ ਜਾਓ, ਤੁਸੀਂ ਇਦਾਂ ਕਿਉਂ ਆ। ਉਹਨਾਂ ਨੇ ਕੁੱਟਮਾਰ ਕੀਤੀ, ਉਦਾਂ ਦੀਆਂ ਵੀਡੀਓ ਹੁਣ ਸਾਹਮਣੇ ਆ। ਹੁਣ ਇਹ ਪ੍ਰੋਟੈਸਟਰਸ ਨੂੰ ਤਾਂ ਚੱਕਣ ਦੇ ਲਈ ਪੁਲਿਸ ਵੀ, ਟੀਅਰ ਗੈਸ ਵੀ, ਹੱਥ ਹਾਂਜੀ, ਕੜੀਆਂ ਵੀ, ਹਿਰਾਸਤਾਂ ਵੀ, ਗ੍ਰਿਫਤਾਰੀਆਂ ਵੀ, ਉਹ ਸਾਰਾ ਕੁਝ ਹੋ ਰਿਹਾ, ਹੂੰ, ਪਰ ਦੂਜਿਆਂ ਨੂੰ ਖੁੱਲ੍ਹ ਦੇ ਦਿੱਤੀ ਦੂਜਿਆਂ ਗਈ। ਨੂੰ ਖੋਲਿਆ, ਜਿੱਦਾਂ JNU ਦੇ ਵਿੱਚ ਆਪਾਂ ਦੇਖਿਆ ਸੀਗਾ, ਹਾਂਜੀ, RSS ਦੇ ਬੰਦਿਆਂ ਨੇ ਵੜ ਕੇ ਵਿਦਿਆਰਥੀ ਕੁੱਟੇ, ਵਿਦਿਆਰਥੀ ਜਿਹੜੇ ਉਹ ਕੁੱਟੇ ਸੀ, ਹੂੰ, ਹੋਸਟਲਾਂ 'ਚ ਵੜ ਕੇ ਰਾਇਲ ਲਾਇਬ੍ਰੇਰੀਆਂ ਦੇ ਵਿੱਚ, ਲਾਇਬ੍ਰੇਰੀਆਂ ਦੇ ਵਿੱਚ ਵੀ, ਹੂੰ, ਕਿੱਥੇ ਕਿੱਥੇ ਜਾ ਕੇ ਨਹੀਂ ਜਿਹੜੇ ਉਹ ਕੀਤੇ ਸੀ। ਹੂੰ, ਹੁਣ 15 ਲੋਕ ਜਿਹੜੇ ਇਹਦੇ ਕਰਕੇ ਜ਼ਖਮੀ ਆ, ਹੂੰ, ਇੰਜਰਡ ਹੋਏ ਆ, ਉਹਨਾਂ ਨੂੰ ਸੱਟਾਂ ਲੱਗੀਆਂ, ਇੱਕ ਜਣੇ ਨੂੰ ਹਸਪਤਾਲ ਦੇ ਵਿੱਚ ਵੀ ਜਿਹੜਾ ਉਹ ਦਾਖਲ ਕਰਾਉਣਾ ਗਿਆ। ਜੀ, ਹੁਣ ਜਿਹੜੇ ਪ੍ਰੋ ਪੈਲੇਸਟੀਨ ਪ੍ਰੋਟੈਸਟ ਕਹਿ ਰਹੇ ਵੀ ਆਹ ਤਾਂ ਸ਼ਰੇਆਮ ਹੀ ਹੁਣ ਤੱਕ ਹੈ, ਹੂੰ, ਤੁਸੀਂ ਤਾਂ ਕਾਲਜ ਐਜ਼ ਏ ਕਾਲਜ ਤੁਸੀਂ ਹੁਣ ਸਾਈਡ ਰਹਿ ਰਹੇ ਆ, ਹਾਂਜੀ, ਜੇ ਤਾਂ ਤੁਸੀਂ ਇੱਕ ਨੂੰ ਰੋਕਣਾ ਫਿਰ ਸਾਰਿਆਂ ਨੂੰ ਸਾਰਿਆਂ ਨੂੰ ਰੋਕੋ, ਰੋਕੋ, ਤੇ ਬਿਲਕੁਲ, ਜਾਂ ਪਰ ਇਹ ਹੋਣ ਕਿਉਂ ਦਿੱਤਾ ਜਾ ਰਿਹਾ। ਹੂੰ, ਇਹ ਕਿਤੇ ਨਾ ਕਿਤੇ ਦੂਜੇ ਪਾਸੇ ਵੀ ਲੌਬੀ ਜਿਹੜੀ ਕਾਫੀ ਸਟਰੋਂਗ ਆ, ਹਾਂਜੀ। ਇਹ ਆਪਾਂ ਨੂੰ ਜਿਹੜਾ ਉਹ ਮੰਨਣਾ ਪੈਣਾ ਆ। ਹੂੰ, ਹੋ ਸਕਦਾ ਵੀ ਇਹਨਾਂ ਵੱਲੋਂ ਵੀ ਕਈ ਇਹਨਾਂ ਨੇ ਜਿਹੜੇ ਬਿਆਨ ਦਿੱਤੇ, ਇਹਨਾਂ ਦੇ ਵੀ ਕੋਈ ਇਹ ਨਹੀਂ ਆ ਵੀ ਕੋਈ ਦੁੱਧ ਧੋਤੇ ਹਾਂ, ਹੋਣਗੇ, ਤੱਤੇ ਹੀ ਆ ਬਿਆਨ ਤੱਤੇ ਹੀ ਜਿਹੜੇ ਉਹ ਬਿਆਨ ਆਉਂਦੇ ਆ। ਹੂੰ, ਪਰ ਇਹ ਆ ਵੀ ਜਦੋਂ ਇਦਾਂ ਹੋ ਰਿਹਾ ਹੁੰਦਾ ਆ, ਫਿਰ ਉਹ ਇਹ ਵਧਿਆ ਕਿਉਂ ਕੰਮ, ਜੀ, ਜਦੋਂ ਕੋਲੰਬੀਆ ਯੂਨੀਵਰਸਿਟੀ ਦੇ ਨਿਆਣਿਆਂ ਨੂੰ ਐਨਕੈਂਪਮੈਂਟ ਕਰਨ ਤੋਂ ਰੋਕਿਆ, ਉਹਨਾਂ ਨੂੰ ਸਸਪੈਂਡ ਕੀਤਾ, ਗ੍ਰਿਫਤਾਰ ਕੀਤਾ, ਉੱਥੋਂ ਫਿਰ ਬਾਕੀ ਕਾਲਜ ਦੇ ਵਿਦਿਆਰਥੀ ਕਹਿੰਦੇ ਯਾਰ ਆਹ ਤੇ ਸਾਡੇ ਸਾਥੀਆਂ ਦੇ ਨਾਲ ਧੱਕਾ ਆ, ਆਇਆ, ਹਾਂਜੀ, ਤੇ ਉਹ ਫਿਰ ਉਹਦੇ ਕਰਕੇ ਇਹ ਜਿਹੜੀ ਲਹਿਰ ਆ ਹੂੰ, ਉਹ ਹੋਰ ਪਾਸੇ ਜਿਹੜੀ ਉਹ ਫੈਲੀ। ਹੂੰ, ਇਸ ਟਾਈਮ ਦਰਜਨਾਂ ਹੀ ਜਿਹੜੀਆਂ ਆ ਉਹ ਯੂਨੀਵਰਸਿਟੀ ਕਾਲਜਸ ਦੇ ਵਿੱਚ ਹੂੰ, ਇਹ ਜਿਹੜੀ ਚਰਚਾ ਆ ਉਹ ਚੱਲੀ ਆ, ਹਾਂਜੀ, ਜਿੱਥੇ ਤਾਂ ਸਖਤ ਨੇ ਹੂੰ, ਐਡਮਿਨਿਸਟ੍ਰੇਟਰ ਜਾਂ ਉੱਥੇ ਦੀਆਂ ਸਰਕਾਰਾਂ, ਹਾਂਜੀ, ਉਹਦੇ ਨਾਲ ਦੇ ਨਾਲ ਚੱਕ ਕੇ ਗ੍ਰਿਫਤਾਰ ਕਰਕੇ ਤਾਂ ਉਹਨਾਂ ਨੂੰ ਬਾਹਰ ਕਰੀ ਜਾ ਰਹੇ ਆ। ਹੂੰ, ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਮਾੜਾ ਮਾੜਾ ਸੁਲਗਣ ਜਿਹੜਾ ਉਹ ਦਿੱਤਾ ਜਿਹੜਾ ਉਹ ਜਾ ਰਿਹਾ ਆ। ਹੂੰ, ਬਾਕੀ ਓਵਰਆਲ ਨਿਆਣਿਆਂ ਦੇ ਇਸ ਪ੍ਰੋਟੈਸਟ ਨੂੰ ਦੱਬਣ ਦੀ ਇਸ ਟਾਈਮ ਪੂਰੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ, ਚਾਹੇ ਤੁਸੀਂ ਉਸ ਪ੍ਰੋਟੈਸਟ ਦੇ ਹੱਕ ਦੇ ਵਿੱਚ ਆ ਜਾਂ ਤੁਸੀਂ ਉਹਦੇ ਉਲਟ ਆ, ਪਰ ਰਿਐਲਿਟੀ ਜਿਹੜੀ ਇਹ ਆ ਵੀ ਇਹ ਪ੍ਰੋਟੈਸਟ ਨੂੰ ਜਿਹੜਾ ਕੁਅਲ ਕਰਨ ਦੀ ਜਿਹੜੀ ਇਸ ਟਾਈਮ ਪੂਰੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ। ਨਿਆਣਿਆਂ ਨੂੰ ਚਾਹੇ ਸਸਪੈਂਸ਼ਨ ਦੀਆਂ ਧਮਕੀਆਂ ਆ, ਹਾਂਜੀ, ਚਾਹੇ ਉਹਨਾਂ ਨੂੰ ਗ੍ਰਿਫਤਾਰੀਆਂ ਤੇ ਉਹਦੀਆਂ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਤਰਰਾਸ਼ਟਰੀ ਜਿਹੜੇ ਆ ਉਹਨਾਂ ਨੂੰ ਕਹਿ ਹੀ ਦਿੱਤਾ ਸੀਗਾ ਵੀ ਭਾਈ ਦੇਖ ਕੇ ਜਾਇਓ, ਕਿਤੇ ਬਾਅਦ ਤੁਹਾਡੇ ਵੀਜ਼ੇ ਨੂੰ ਪ੍ਰੋਬਲਮ ਨਾ ਆ ਜਾਏ। ਦੇਖ ਲਓ, ਉਹਨਾਂ ਨੇ ਵੀ ਡੰਡਾ ਜਿਹੜਾ ਉਹ ਮੋਰੇ ਇਦਾਂ ਦਿਖਾ ਦਿੱਤਾ। ਹਾਂਜੀ, ਬਿਲਕੁਲ। ਦੇਖੋ, ਇਹ ਤਾਂ ਚਲੋ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਨਾ ਜਿਹੜੇ ਬਾਹਰੋਂ ਆਏ ਆ ਪੜ੍ਹਨ,
ਪਰ ਜਿਹੜੀ ਤੁਸੀਂ ਚਿੰਗਾਰੀ ਜਿਹੜੇ ਤੁਹਾਡੇ ਆਪਣੇ ਮੁਲਕ ਦੇ ਵਸਿੰਦੇ ਆ, ਇੱਥੋਂ ਦੇ ਨਾਗਰਿਕ ਆ, ਉਹਨਾਂ ਦੇ ਵਿੱਚ ਛੇੜ ਦਿੱਤੀ, ਤਾਂ ਉੱਥੇ ਕੀ ਹੱਲ ਕਰੋਗੇ? ਕੱਢੀ ਜਾਓਗੇ ਸਟੂਡੈਂਟ, ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਕੱਢਦੇ ਹੋਗੇ? ਜੇਕਰ ਜਦੋਂ ਤੁਸੀਂ ਦੇਖੋ ਅੱਜ ਤੋਂ 5-6 ਦਿਨ ਪਹਿਲਾਂ ਕਿੰਨੇ ਕੁ ਰੋਸ ਮੁਜ਼ਾਹਰੇ ਸੀ, ਤੇ ਉਸ ਤੋਂ ਬਾਅਦ ਅੱਜ ਤੁਸੀਂ ਦੇਖ ਲਓ ਗ੍ਰਿਫਤਾਰੀਆਂ ਤੋਂ ਬਾਅਦ ਜਾਂ ਉਹਨਾਂ ਦੇ ਤੰਬੂਆਂ ਨੂੰ ਪੱਟਣ ਤੋਂ ਬਾਅਦ ਜਾਂ ਹਿਰਾਸਤਾਂ ਤੋਂ ਬਾਅਦ ਕਿੰਨੀ ਵੱਡੀ ਗਿਣਤੀ ਦੇ ਵਿੱਚ ਹੋਣੇ ਸ਼ੁਰੂ ਹੋ ਗਏ। ਔਰ ਇਹ ਮੇਰੇ ਖਿਆਲ ਦੇ ਨਾਲ ਹਾਲੇ ਛੇਤੀ ਏਡੇ ਬੰਦ ਨਹੀਂ ਹੋਣੇ, ਤੇ ਹੋਣੇ ਚਾਹੀਦੇ ਵੀ ਨਹੀਂ, ਕਿਉਂਕਿ ਇਹਨਾਂ ਨੇ ਗਾਜ਼ਾ ਦੇ ਉਹਨਾਂ ਲੋਕਾਂ ਨੂੰ ਆਵਾਜ਼ ਦਿੱਤੀ ਹੈ ਜਿਹੜੇ 35,000 ਬੇਕਸੂਰ ਹੀ ਮਾਰੇ ਗਏ। ਹੁਣ ਉੱਥੋਂ ਖਬਰਾਂ ਤੇ ਇੱਥੋਂ ਤੱਕ ਆਉਂਦੀਆਂ ਨੇ ਕਿ ਇੱਕ ਜੰਮਦਾ ਬੱਚਾ ਅਨਾਥ ਆ, ਉਹਦੀ ਮਾਤਾ ਉਹਨੂੰ ਜਨਮ ਦੇਣ ਤੋਂ ਬਾਅਦ ਹੀ ਗੁਜ਼ਰ ਗਈ, ਥੋੜੇ ਮਿੰਟਾਂ ਬਾਅਦ ਹੀ। ਉਹਦਾ ਕੀ ਕਸੂਰ ਆ? ਉਹਦਾ ਕਸੂਰ ਇਹੀ ਹੈ ਕਿ ਉਹ ਗਾਜ਼ਾ ਦੇ ਵਿੱਚ ਜੰਮਿਆ। ਉਹਦਾ ਕਸੂਰ ਇਹ ਹੈ ਕਿ ਜਿਸ ਧਰਤੀ ਤੇ ਉਹ ਜੰਮਿਆ, ਉਸ ਧਰਤੀ ਦੇ ਲੋਕਾਂ ਦੀ ਕੋਈ ਆਵਾਜ਼ ਹੀ ਨਹੀਂ ਬਣ ਰਿਹਾ ਦੁਨੀਆ ਭਰ ਦੇ ਵਿੱਚ। ਇਜ਼ਰਾਈਲ ਦੀ ਆਪਣੀ ਲਾਮਬੰਦੀ ਹੈ, ਪੱਛਮੀ ਮੁਲਕ ਨੇ ਜਾਂ ਹੋਰ ਨੇ, ਦੂਜੇ ਜਿਹੜੇ ਹੋਰ ਮੁਲਕ ਨੇ ਜਿਨ੍ਹਾਂ ਦੇ ਵਿੱਚ ਇਸਲਾਮ ਧਰਮ ਨਹੀਂ ਹੈ ਜਾਂ ਮਾਈਨੋਰਿਟੀ ਦੇ ਵਿੱਚ ਨੇ, ਉਹ ਆਪਣੇ ਹਿੱਤ ਦੇਖ ਰਹੇ ਨੇ ਕਿ ਸਾਡਾ ਹਿੱਤ ਕਿੱਧਰ ਨੂੰ ਆ, ਅਸੀਂ ਕਿਤੇ ਇਜ਼ਰਾਈਲ ਨਾਲ ਦੁਸ਼ਮਣੀ ਤਾਂ ਨਹੀਂ ਪਾ ਰਹੇ, ਅਸੀਂ ਕਿਤੇ ਸਾਨੂੰ ਨੁਕਸਾਨ ਤਾਂ ਨਹੀਂ ਕਰ ਰਿਹਾ। ਸੋ ਕਹਿਣ ਤੋਂ ਭਾਵ ਉੱਥੇ ਬੋਲੂ ਕੌਣ? ਉਹਨਾਂ ਲੋਕਾਂ ਦੀ ਗੱਲ ਕੌਣ ਕਰੂਗਾ? ਪਰ ਇਹਨਾਂ ਸਟੂਡੈਂਟਸ ਦੇ ਜਿਹੜਾ ਉਹ ਹੌਸਲੇ ਦੀ ਸਾਨੂੰ ਦਾਦ ਦੇਣੀ ਬਣਦੀ ਹੈ ਕਿ ਇਹਨਾਂ ਨੇ ਬੇਸ਼ੱਕ ਉੱਥੋਂ ਆਪਣੀਆਂ ਸਸਪੈਂਸ਼ਨਾਂ ਝੱਲ ਲਈਆਂ ਜਾਂ ਉੱਥੋਂ ਬਾਹਰ ਕੱਢਿਆ ਗਿਆ, ਇਹਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚੋਂ ਹਿਰਾਸਤਾਂ ਦੇ ਵਿੱਚ ਲਿਆ ਗਿਆ, ਪਰ ਇਹ ਆਵਾਜ਼ ਤਾਂ ਬਣੇ ਨੇ ਨਾ। ਇਹਨਾਂ ਨੇ ਗੱਲ ਤਾਂ ਉਹ ਕੀਤੀ ਜਿਹੜੀ ਮਨੁੱਖੀ ਆਧਾਰ ਤੇ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਜੀ, ਹੁਣ ਜਿਹੜੇ ਕੋਲੰਬੀਆ ਯੂਨੀਵਰਸਿਟੀ ਦੀ ਗੱਲ ਕਰ ਲਈਏ, 280 ਜਿਹੜੇ ਗ੍ਰਿਫਤਾਰ ਉੱਥੇ ਹੋਏ ਆ ਵਿਦਿਆਰਥੀ ਹੋਏ ਆ। ਹੁਣ ਜਿਹੜੇ ਡਿਸਟ੍ਰਿਕਟ ਅਟਾਰਨੀ ਉਹ ਕਹਿ ਰਿਹਾ ਵੀ ਸਾਨੂੰ ਇਹ ਨਹੀਂ ਪਤਾ ਵੀ ਕਿੰਨੇ ਉਹਨਾਂ ਚੋਂ ਆਊਟਸਾਈਡਰ ਸੀ, ਠੀਕ ਹੈ, ਕਿਉਂਕਿ ਜਿਹੜੇ ਐਰਿਕ ਐਡਮ ਉੱਥੋਂ ਦੇ ਮੇਅਰ ਆ, ਉਹਨਾਂ ਨੇ ਇਹ ਬਿਆਨ ਦਿੱਤਾ ਵੀ ਕੁਛ ਉਹ ਵੀ ਲੋਕ ਇੱਥੇ ਫੜੇ ਆ ਜਿਹੜੇ ਇੱਥੇ ਨਹੀਂ ਸੀ ਹੋਣੇ ਚਾਹੀਦੇ। ਸੋ ਉਹਨਾਂ ਦਾ ਇਸ਼ਾਰਾ ਆਊਟਸਾਈਡਰਸ ਦੇ ਵੱਲ ਨੂੰ ਵੀ ਹੈਗਾ ਆ। ਹਾਂ, ਜੇ ਤੁਸੀਂ ਅਸਲ 'ਚ ਜਿਹੜੇ ਸਟੂਡੈਂਟ ਪ੍ਰੋਟੈਸਟਰ ਵਾਲੇ ਜਿਹੜੇ ਆ, ਜੇ ਚਾਹੁੰਦੇ ਆ ਵੀ ਭਾਈ ਤੁਹਾਡੇ ਸਾਰੇ ਜਣੇ ਹੱਕ ਦੀ ਗੱਲ ਕਰਨ, ਤੇ ਏਦਾਂ ਦੇ ਅਨਸਰਾਂ ਨੂੰ ਨਹੀਂ ਵਿੱਚ ਵੜਨ ਦੇਣਾ ਚਾਹੀਦਾ, ਕਿਉਂਕਿ ਤੁਹਾਡੀ ਹੀ ਉਹਦੇ ਨਾਲ ਮੂਵਮੈਂਟ ਉਸ ਤੇ ਦਾਗ ਲੱਗਦੇ ਆ, ਉਸ ਤੇ ਕਮਜ਼ੋਰੀ ਆ, ਤੇ ਫਿਰ ਅਗਲੇ ਤਾਂ ਆਲਰੇਡੀ ਤੁਹਾਨੂੰ ਦੱਬਣ ਨੂੰ ਫਿਰਦੇ ਹੀ ਆ, ਤੇ ਫਿਰ ਉਹਨਾਂ ਨੂੰ ਫਿਰ ਬਹੁਤ ਆਸਾਨੀ ਜਿਹੜੀ ਉਹ ਮਿਲਦੀ ਆ। ਅਮਰੀਕਾ ਦੇ ਵਿੱਚ ਬੜਾ ਇਤਿਹਾਸ ਆ UC ਬਰਕਲੀ ਐਕਟਿਵਿਜ਼ਮ ਦੀ, ਜਿਹੜੀ ਆ ਉਹ ਕਹਿ ਲਓ ਵੀ ਧੁਰਾ ਜਿਹੜਾ ਇਹ ਰਿਹਾ ਆ। ਇਹ ਜਿਹੜੀ ਆਪਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਹੁਣ ਆ ਕੇ ਗੱਲ ਕਰਦੇ ਹਾਂ ਵੀ ਕਿਹੜੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਵੀ ਜਿਹੜੇ ਸਟੂਡੈਂਟ ਪ੍ਰੋਟੈਸਟ ਹੋਏ ਆ, ਜਿਨ੍ਹਾਂ ਨੇ ਅਸਲ ਦੇ ਵਿੱਚ ਕੁਝ ਤਬਦੀਲੀਆਂ ਵੀ ਲਿਆਂਦੀਆਂ ਸੀਗੀਆਂ, ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਤੇ ਜੇ ਤੁਸੀਂ ਵੀ ਆਪਣੇ ਕੋਈ ਵਿਚਾਰ ਇਹਨਾਂ ਪ੍ਰੋਟੈਸਟ ਦੇ ਬਾਰੇ ਸ਼ੇਅਰ ਕਰਨਾ ਚਾਹੁੰਦੇ ਆ, ਤਾਂ ਉਹ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 408 272 5200 ਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਆਪਾਂ ਸ਼ੁਰੂਆਤ ਕੀਤੀ ਸੀ ਜਾਂ ਆਪਾਂ ਚਰਚਾ ਕਰ ਰਹੇ ਸੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿ ਵਿਦਿਆਰਥੀ ਰੋਸ ਮੁਜ਼ਾਹਰੇ ਦੁਨੀਆ ਭਰ ਦੀਆਂ ਆਪਾਂ ਮਿਸਾਲਾਂ ਦਿੱਤੀਆਂ, ਗੱਲਬਾਤ ਕੀਤੀ ਤੇ ਆਪਾਂ ਡੈਮੋਕ੍ਰੇਟਿਕ ਵੇ ਦੇ ਨਾਲ ਉਸ ਪਰਸਪੈਕਟਿਵ ਤੋਂ ਵੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਜ਼ਰੂਰੀ ਨੇ। ਅਸਲ ਦੇ ਵਿੱਚ ਕਹਿੰਦੇ ਕਿ ਕਿਸੇ ਜੇ ਦੇਸ਼ ਦੀ ਡੈਮੋਕ੍ਰੇਸੀ ਨੂੰ ਦੇਖਣਾ ਹੋਵੇ ਤਾਂ ਉੱਥੇ ਇਹ ਦੇਖ ਲੈਣਾ ਚਾਹੀਦਾ ਕਿ ਉੱਥੇ ਸੰਘਰਸ਼ ਨੂੰ ਕਿੰਨੀ ਕੁ ਆਜ਼ਾਦੀ ਹੈ, ਨੌਜਵਾਨ ਕੀ ਕਰਦੇ ਆ, ਸੰਘਰਸ਼ ਨੂੰ ਵਿਰੋਧ ਨੂੰ ਕਿੰਨੀ ਥਾਂ ਹੈ। ਹਾਂਜੀ, ਵਿਰੋਧ ਨੂੰ ਕਿੰਨੀ ਕੁ ਥਾਂ ਅਸਲ ਦੇ ਵਿੱਚ। ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਦੱਸਿਆ ਸੀਗਾ ਕਿ ਯੂਐਸ ਦੇ ਕੁਝ ਅਦਾਰਿਆਂ ਦੇ ਵਿੱਚ ਪ੍ਰੋਟੈਸਟ ਹੋਏ ਨੇ ਤੇ ਉਹਨਾਂ ਅਦਾਰਿਆਂ ਦੇ ਇਤਿਹਾਸ, ਪ੍ਰੋਟੈਸਟਾਂ ਦੇ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਬਾਰੇ ਜ਼ਰੂਰ ਆਪਾਂ ਗੱਲਬਾਤ। ਹਾਂਜੀ, ਇੱਕ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਨੋਟੇਬਲ ਸੀਗਾ ਜਦੋਂ ਵੀਅਤਨਾਮ ਵਾਰ ਹੋਈ ਸੀ। ਜੀ ਜੀ, ਜਦੋਂ ਅਮਰੀਕਾ ਨੇ ਵੀਅਤਨਾਮ ਦੇ ਉੱਤੇ ਹਮਲਾ ਕੀਤਾ ਸੀਗਾ। ਹਾਂਜੀ, ਆਏ ਤਾਂ ਵਿਚਾਰੇ ਉੱਥੋਂ ਹਾਰ ਕੇ ਆ, ਕਿਉਂਕਿ ਇੱਥੇ ਕੁਛ ਹਜ਼ਾਰ ਜਾਣੇ, ਉੱਥੇ ਲੱਖਾਂ ਦੇ ਲੱਖਾਂ ਹੀ ਕਰੋੜਾਂ ਲੋਕ, ਸਾਰੇ ਇੱਕ ਪਾਸੇ ਤੇ ਇੱਕ ਪਾਸੇ ਉਹ ਇੱਥੇ। ਪਰ ਬਹੁਤ ਉਦੋਂ ਰੌਲਾ ਪਿਆ ਵਿਦਿਆਰਥੀਆਂ ਨੇ, ਲਾਈਕ ਵੀ ਨਹੀਂ ਇਹ ਗਲਤ ਆ, ਵਾਰ ਜਿਹੜੀ ਆ ਇਹ ਗਲਤ ਆ, ਇਹ ਲੋੜ ਨਹੀਂ ਆ, ਇਹ ਟੋਟਲੀ ਰੋਂਗ ਆ, ਤੁਸੀਂ ਜਾਣਬੁੱਝ ਕੇ ਬੰਦੇ ਮਰਵਾਉਣ ਦੇ ਲਈ ਜਿਹੜਾ ਉੱਥੇ ਜਿਹੜੇ ਘੱਲ ਰਹੇ ਆ। ਵੀਅਤਨਾਮ ਵਾਰ ਦੇ ਦੌਰਾਨ 1960 ਦਾ ਜਿਹੜਾ ਦਸ਼ਕ ਸੀਗਾ, 60s ਦੇ ਵਿੱਚ ਬਹੁਤੇ ਜਿਹੜੇ ਵਿਦਿਆਰਥੀਆਂ ਨੇ ਇਹ ਜਿਹੜਾ ਕੰਮ ਮੋਹਰੇ ਲਾ ਕੇ ਕੀਤਾ ਸੀ। ਐਂਟੀ ਵਾਰ ਜਿਹੜੇ ਆ, ਵੀਅਤਨਾਮ ਵਾਰ ਦੇ ਉਲਟ ਜਿਹੜੇ ਆ ਉਹ ਪ੍ਰੋਟੈਸਟ ਜਿਹੜੇ ਉਹ ਕੀਤੇ ਸੀ। ਨਿਕਸਨ ਜਿੱਤਿਆ ਸੀ, ਉਹਨੇ ਨਾਰੇ ਲਾਏ ਸੀ, ਜਿਹੜਾ ਪ੍ਰੈਜ਼ੀਡੈਂਟ ਨਿਕਸਨ ਸੀ 68 ਦੇ ਵਿੱਚ, ਵੀ ਮੈਂ ਜਿਹੜੀ ਆ ਉਹ ਵਾਰ ਖਤਮ ਕਰ ਦਊਂਗਾ। ਪਰ 70 ਦੇ ਵਿੱਚ ਉਹਦੇ ਆਉਣ ਤੋਂ ਬਾਅਦ ਉਹਨੇ ਕੰਬੋਡੀਆ ਦੇ ਵਿੱਚ ਇਨਵੇਜਨ ਕਰ ਦਿੱਤੀ ਤੇ ਉਹ ਤੋਂ ਅਗਲੇ ਦਿਨ ਹੀ ਫਿਰ ਜਿਹੜੇ ਪ੍ਰੋਟੈਸਟ ਉਹ ਸ਼ੁਰੂ ਹੋਏ। ਕੈਂਟ ਸਟੇਟ ਜਿਹੜੀ ਯੂਨੀਵਰਸਿਟੀ ਆ, ਉੱਥੇ ਇਹ ਸਾਰਾ ਕੁਝ ਜਿਹੜਾ ਉਹ ਵਾਪਰਿਆ ਸੀਗਾ। ਉਦੋਂ ਦੀ ਜਿਹੜੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਵਿੱਚ ਸੀਗੇ, ਅਫੀਸ਼ੀਅਲ ਸੀਗੇ, ਉਹਨਾਂ ਨੇ ਪ੍ਰੋਟੈਸਟ ਬੈਨ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ, ਪਰ ਫਿਰ ਵੀ 3000 ਬੰਦਾ ਉਹਨਾਂ ਸਮਿਆਂ ਦੇ ਵਿੱਚ 70 ਦੇ ਜਿਹੜੇ ਦਸ਼ਕ ਦੇ ਵਿੱਚ ਆ ਉਹ ਇਕੱਠਾ ਹੋਇਆ। ਉਹਦੇ ਮੋਹਰੇ ਜਿਹੜੇ ਆ ਓਹਾਇਓ ਦੇ ਜਿਹੜੇ ਗਾਰਡਸਮੈਨ ਆ, ਨੈਸ਼ਨਲ ਗਾਰਡਮੈਨ ਆ, ਆਰਮਡ ਮਿਲਟਰੀ ਰਾਈਫਲ ਦੇ ਨਾਲ ਲੈਸ, ਜਿਹੜੇ ਉਹਨਾਂ ਦਾ ਸਵਾਗਤ ਕੀਤਾ ਸੀਗਾ। ਪੂਰਾ ਗਹਿ ਗੱਚ ਕਹਿ ਲਓ ਵੀ ਮੁਕਾਬਲਾ ਰੌਲੇ ਰੱਪੇ ਦਾ, ਆਵਾਜ਼ ਦਾ, ਨਾਅਰੇਬਾਜ਼ੀ ਦਾ ਜਿਹੜਾ ਉਹ ਹੋਇਆ। ਇੱਕ ਫੋਟੋ ਉਦੋਂ ਖਿੱਚੀ ਗਈ ਸੀ ਜੌਨ ਫਾਈਲੋ ਦੇ ਦੁਆਰਾ, ਜਿੱਥੇ 14 ਸਾਲਾਂ ਦੀ ਇੱਕ ਜਿਹੜੀ ਬੱਚੀ ਆ ਉਹ ਕਰਾਊਚ ਕਰ ਰਹੀ ਹੈ ਇੱਕ ਬੋਡੀ ਦੇ ਉੱਤੇ, ਜਿਹੜਾ ਵਿਕਟਮ ਦੀ ਆ ਉਸ ਦੇ ਉੱਤੇ। ਉਸ ਨੂੰ ਜਿਹੜਾ ਉਸ ਟਾਈਮ ਦੇ ਉੱਤੇ ਪੁਲਿਟਜ਼ਰ ਪ੍ਰਾਈਜ਼ ਆ ਉਹ ਜਿਹੜਾ ਉਸ ਟਾਈਮ ਦੇ ਉੱਤੇ ਮਿਲਿਆ ਸੀਗਾ। 4 ਮਿਲੀਅਨ ਇਵੈਂਚੁਅਲੀ ਇਹਨਾਂ ਪ੍ਰੋਟੈਸਟ ਦੇ ਵਿੱਚ 4 ਮਿਲੀਅਨ ਲੋਕਾਂ ਨੇ ਪਾਰਟਿਸਿਪੇਟ ਕੀਤਾ। 40 ਲੱਖ ਪੂਰੇ ਅਮਰੀਕਾ ਭਰ ਦੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ, ਕੈਂਪਸਿਸ ਦੇ ਵਿੱਚ ਉਹ ਕੈਂਪਸ ਸ਼ਟ ਡਾਊਨ ਹੋਏ। ਐਂਟੀ ਜਿਹੜਾ ਵੀਅਤਨਾਮ ਵਾਰ ਪ੍ਰੋਟੈਸਟ ਆ, ਇਹਨਾਂ ਨੇ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਉਦੋਂ ਜਿਹੜੇ ਸਟੂਡੈਂਟ ਐਕਟਿਵਿਜ਼ਮ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਚੇਂਜ ਕਰ ਦਿੱਤਾ। ਕਿੱਦਾਂ ਤੁਸੀਂ ਪ੍ਰੋਟੈਸਟ ਕਰਨਾ ਹੈ, ਕਿੱਦਾਂ ਐਂਟੀ ਵਾਰ ਸੈਂਟੀਮੈਂਟ, ਲੱਖਾਂ ਲੋਕਾਂ ਨੇ ਤਾਂ ਜਿਹੜਾ ਪਾਰਟਿਸਿਪੇਟ ਕੀਤਾ ਹੀ ਕੀਤਾ ਤੇ ਲੱਖਾਂ ਹੀ ਲੋਕਾਂ ਦੇ ਮਨਾਂ ਦੇ ਵਿੱਚ ਉਹ ਵੀ ਘਰ ਜਿਹੜਾ ਉਹ ਕੀਤਾ ਵੀ ਨਹੀਂ, ਵਾਰ ਨਹੀਂ ਹੋਣੀ ਚਾਹੀਦੀ। ਸੋ ਇਹ ਅਪਰੋਚ ਹੈ, ਇਹ ਪਹੁੰਚ ਹੁੰਦੀ ਹੈ ਜਦੋਂ ਤੁਸੀਂ ਕਿਸੇ ਵੀ ਲੋਕ ਇਸ਼ੂ ਨੂੰ, ਲੋਕ ਮਾਮਲੇ ਨੂੰ ਲੈ ਕੇ, ਦੇਸ਼ ਹਿੱਤ ਨੂੰ ਲੈ ਕੇ ਸੜਕ ਤੇ ਉਤਰਦੇ ਆ ਤਾਂ ਨੋ ਡਾਊਟ ਵਿਦਿਆਰਥੀ ਜਦੋਂ ਅਗਵਾਈ ਕਰਦੇ ਆ ਤਾਂ ਪਹਿਲਾਂ ਤਾਂ ਵਿਦਿਆਰਥੀ ਹੁੰਦੇ ਆ ਵਿਚਾਰੇ ਇਕੱਲੇ। ਉਸ ਤੋਂ ਬਾਅਦ ਫਿਰ ਜਦੋਂ ਜਿਵੇਂ ਲੋਕਾਂ ਨੂੰ ਸਮਝ ਆਉਂਦੀ ਹੈ, ਜਿਵੇਂ ਲੋਕ ਉਹਦੇ 'ਚ ਸ਼ਾਮਲ ਹੁੰਦੇ ਜਾਂਦੇ ਨੇ, ਫਿਰ ਉਹ ਜਿਹੜੀ ਕੁਛ ਕੁ ਜਾਣਿਆਂ ਦੀ ਲਹਿਰ ਹੁੰਦੀ ਹੈ, ਫਿਰ ਉਹ ਵੱਡੇ ਸੰਘਰਸ਼ਾਂ ਦਾ ਰੂਪ ਧਾਰਨ ਕਰ ਜਾਂਦੀ ਹੈ। ਤੇ ਨਹੀਂ ਤਾਂ ਜੇ ਉਹ ਬਹਿ ਜਾਂਦੇ ਕਿ ਚਲੋ ਕੋਈ ਨਾ ਦੇਖਦੇ ਆ, ਜਾਂ ਜਿਵੇਂ ਅੱਜ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਹੜੇ ਸੱਤਾ ਪੱਖੀ ਲੋਕ ਹੁੰਦੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਰਾ ਕੁਝ ਕੰਫਰਟ ਜ਼ੋਨ ਦੇ ਵਿੱਚ ਹੀ ਚੱਲੀ ਜਾਵੇ ਤਾਂ ਚੰਗਾ, ਤੇ ਜੇਕਰ ਉਹ ਬਹਿ ਜਾਂਦੇ ਤਾਂ ਕਿੰਨਾ ਨੇ ਕਿੱਥੋਂ 40 ਮਿਲੀਅਨ ਦਾ ਇਕੱਠ ਹੋਣਾ ਸੀ। ਬੀਤੇ ਦਿਨਾਂ 'ਚ ਨਾ ਇੱਕ ਮੈਂ ਵੀਡੀਓ ਦੇਖੀ ਹੈ, ਜਿਹੜੇ ਲੇਟੈਸਟ ਪ੍ਰੋਟੈਸਟ ਦੀ, ਇੱਕ ਕੁੜੀ ਆ, ਨਾ ਤਾਂ ਨਹੀਂ ਮੈਨੂੰ ਹੁਣ ਯਾਦ, ਯੂਨੀਵਰਸਿਟੀ ਦੇ ਵਿੱਚ ਉਹਨੂੰ ਪੁਲਿਸ ਵਾਲੇ ਧੂਗੇ ਚੱਕੀ ਜਾਂਦੇ, ਇੱਕ ਨੇ ਬਾਹਾਂ ਤੋਂ ਫੜਿਆ ਸੀ, ਇੱਕ ਨੇ ਲੱਤਾਂ ਤੋਂ ਫੜਿਆ ਸੀਗਾ। ਬਾਹਾਂ ਉਹਦੀਆਂ ਪਿੱਛੇ ਕਫ ਕੀਤੀਆਂ ਹੋਈਆਂ ਸੀ, ਕਿਤੇ ਜਿਹੜੇ ਜ਼ਿਪ ਟਾਈ ਨਾ ਕਰ ਦਿੰਦੇ, ਕਿਤੇ ਕਫ ਜਿਹੜੇ ਉਹ ਲਾ ਦਿੰਦੇ ਆ। ਉਹ ਗਾਣਾ ਗਾਉਂਦੀ ਜਾ ਰਹੀ ਸੀ, ਤੁਸੀਂ ਮੈਨੂੰ ਰੋਕ ਨਹੀਂ ਸਕਦੇ, ਤੁਸੀਂ ਮੇਰੀ ਆਵਾਜ਼ ਨੂੰ ਨਹੀਂ ਰੋਕ ਸਕਦੇ। ਉਹ ਤੁਸੀਂ ਦੇਖ ਕੇ ਜਿਹੜਾ ਮਨ ਦੇ ਵਿੱਚ ਜਜ਼ਬਾ ਆਉਂਦਾ ਆ, ਚਾਹੇ ਉਹ ਕਿਸੇ ਵੀ ਕਾਰਨ ਦੇ ਲਈ ਉਹ ਕਰ ਰਿਹਾ ਆ, ਪਰ ਇੱਕ ਇਨਸਾਨ ਦੀ ਇਹ
ਮਨ ਦੇ ਵਿੱਚ ਭਾਵਨਾ ਵੀ ਮੈਂ ਜ਼ਬਰ ਦੇ ਉਲਟ ਉਲਟ ਬੋਲਣਾ, ਬੋਲਣਾ, ਤੇ ਮੈਂ ਮੈਂ ਜੂਝਣਾ। ਆਪਣੀ ਆਵਾਜ਼ ਨੂੰ ਜਿਹੜਾ ਉਹ ਹੂੰ, ਬੁਲੰਦ ਕਰਕੇ ਕਰਨਾ ਹੈ। ਹੂੰ। ਬਹੁਤ ਵੱਡੀ ਇੱਕ ਚੀਜ਼ ਆ, ਹੂੰ। ਇਹ ਸਿਖਾਈ ਨਹੀਂ ਜਾ ਸਿਖਾਈ ਸਕਦੀ, ਨਹੀਂ ਜਾਂਦੀ, ਬਿਲਕੁਲ। ਇਹ ਸਿਖਾਈ ਨਹੀਂ ਜਾ ਸਕਦੀ। ਹੂੰ, ਅੱਜ ਆਪਾਂ ਇੱਥੇ ਦੇਖਦੇ ਹਾਂ ਹੂੰ। ਕਈ ਮਾਮਲਿਆਂ ਦੇ ਵਿੱਚ, ਜੇ ਆਪਾਂ ਆਪਣੀ ਕਮਿਊਨਿਟੀ ਜਾਂ ਆਪਣੀ ਕੌਮ ਦੀ ਪੱਖ ਤੋਂ ਵੀ ਦੇਖੀਏ ਹਾਂਜੀ, ਹਾਂਜੀ। ਤਾਂ ਲੋਕ ਚੁੱਪ ਚਪੀਤੇ ਹੂੰ। ਸਹਿਣ ਕਰਨ ਨੂੰ ਜਿਹੜਾ ਉਹ ਤਿਆਰ ਹੋਈ ਬੈਠੇ ਆ, ਹੂੰ। ਬੋਲਣ ਨੂੰ ਜਿਹੜਾ ਉਹ ਕੋਈ ਵੀ ਹੂੰ। ਰਾਜ਼ੀ ਰਾਜ਼ੀ ਨਹੀਂ ਨਹੀਂ ਹੁੰਦਾ। ਬਿਲਕੁਲ, ਹਾਂਜੀ। ਪਰ ਇਦਾਂ ਦਾ ਜਿਹੜਾ ਜਜ਼ਬਾ ਜਿਹੜਾ ਉਹ ਲੈ ਕੇ ਆਉਣਾ, ਹੂੰ। ਇਹ ਬੜਾ ਔਖਾ ਹੈ। ਆਪਾਂ ਨੂੰ ਤਾਂ ਗੁੜਤੀ 'ਚ ਮਿਲਿਆ, ਆਪਾਂ ਨੂੰ ਤਾਂ ਹਾਂਜੀ, ਵਿਰਾਸਤ ਦੇ ਵਿੱਚ ਇਹ ਜਿਹੜਾ ਮਿਲਿਆ ਹੈ। ਹੂੰ। ਸੋ ਇਹ ਇਹਨਾਂ ਤੋਂ ਜਿਹੜਾ ਜ਼ਰੂਰ ਸਿੱਖਣ ਦੀਆਂ ਜਿਹੜੀਆਂ ਉਹ ਚੀਜ਼ਾਂ ਦੀ ਹਾਂਜੀ। ਲੋੜ ਹੈਗੀ। ਬਿਲਕੁਲ ਲੋੜ ਹੈ, ਇਹ ਚੀਜ਼ਾਂ ਤੁਹਾਨੂੰ ਸਿਖਾਉਂਦੀਆਂ ਨੇ। ਔਰ ਜਿਵੇਂ ਤੁਸੀਂ ਗੁੜਤੀ ਦਾ ਜ਼ਿਕਰ ਕੀਤਾ, ਤੇ ਸਿੱਖ ਧਰਮ ਦੇ ਵਿੱਚ ਤਾਂ ਤੁਹਾਨੂੰ ਅਨੇਕਾਂ ਲੱਖਾਂ ਮਿਸਾਲਾਂ ਮਿਲ ਜਾਂਦੀਆਂ ਕੁਰਬਾਨੀ ਦੀਆਂ, ਜਿੱਥੇ ਨਿਰਸਵਾਰਥ ਕੁਰਬਾਨੀ, ਮਤਲਬ ਲੋਕਾਂ ਲਈ ਕੁਰਬਾਨੀ, ਹਾਂ, ਜਿੱਥੇ ਕੋਈ ਕੁਰਬਾਨੀ ਤਾਂ ਨਿੱਜੀ ਹੈਤੀ ਨਹੀਂ ਸੀ। ਕੁਰਬਾਨੀ ਤਾਂ ਆਹੀ ਹੈ ਜਿਹੜੀ ਕੁਰਬਾਨੀ ਤਾਂ ਹੁੰਦੀ ਉਹ ਆ ਲੋਕਾਂ ਜਿਹੜੀ ਲਈ, ਕਿਸੇ ਹਾਂ। ਲਈ ਹੋਵੇ, ਹਾਂ, ਆਪਣੇ ਲਈ ਤਾਂ ਸ਼ਹੀਦੀ, ਕੀਤੀ ਕੁਰਬਾਨੀ ਥੋੜੀ ਆਪਣੇ ਲਈ ਤਾਂ ਉਹ ਤਾਂ ਹਿੱਤ ਆ ਗਏ ਨਾ ਉਹ ਤੁਹਾਡੇ। ਤਾਂ ਹਿੱਤ ਹੁੰਦੀ ਉਹ ਇੱਥੇ ਤਾਂ ਤੁਹਾਨੂੰ ਲੱਖਾਂ ਹੀ ਮਿਸਾਲਾਂ ਰਾਜ ਕਰਮਜੀਤ ਸਿੰਘ ਜੀ ਮਿਲ ਜਾਣਗੀਆਂ। ਤੁਸੀਂ ਆਜ਼ਾਦੀ ਤੋਂ ਪਹਿਲਾਂ ਜਦੋਂ ਤੋਪਾਂ ਚੱਲ ਰਹੀਆਂ ਸੀਗੀਆਂ, ਨਾਮਧਾਰੀ ਲਹਿਰ ਦੇ ਵਿੱਚ ਦੇਖ ਲਓ ਤੁਸੀਂ, ਰੇਲ ਗੱਡੀਆਂ, ਨਨਕਾਣਾ ਸਾਹਿਬ ਦਾ ਸਾਕਾ ਕੀ ਸੀਗਾ, ਰੇਲ ਗੱਡੀ ਦੇ ਮੂਹਰੇ ਲੋਕ ਪੈ ਕੇ ਲਿਟ ਗਏ। ਸੋ ਇਹ ਜਜ਼ਬਾ ਕਿੱਥੋਂ ਆਉਂਦਾ? ਇਹ ਜਜ਼ਬਾ ਉੱਥੋਂ ਹੀ ਆਉਂਦਾ ਜਿੱਥੋਂ ਇਹ ਤਾਕਤ ਮਿਲਦੀ ਹੈ ਕਿ ਆਪਾਂ ਜੂਝਣਾ ਹੈ। ਪਰ ਜਿਵੇਂ ਤੁਸੀਂ ਕਿਹਾ ਨਾ ਕਿ ਇੱਕ ਕੁੜੀ ਸੰਕੇਤਕ ਰੂਪ ਦੇ ਵਿੱਚ, ਉਹ ਕੁਝ ਚੀਜ਼ਾਂ ਸੰਕੇਤਕ ਹੁੰਦੀਆਂ ਧਰਨਿਆਂ ਦੇ ਵਿੱਚ, ਸੰਘਰਸ਼ਾਂ ਦੇ ਵਿੱਚ, ਉਹ ਬਹੁਤ ਵੱਡੀਆਂ ਚੀਜ਼ਾਂ ਨੂੰ ਜਨਮ ਦੇ ਜਾਂਦੀਆਂ। ਤੈਨੂੰ ਯਾਦ ਹੋਣਾ ਜਦੋਂ ਕਿਸਾਨੀ ਪ੍ਰੋਟੈਸਟ ਹੋਇਆ ਸੀਗਾ, ਉਹ ਮੁੰਡੇ ਨੇ ਉਹ ਜਿਹੜਾ ਵਾਟਰ ਕੈਨਨ ਸੀ ਬੰਦ ਕਰਕੇ, ਨਵਦੀਪ ਜਲਵੇੜਾ, ਤੇ ਉਹ ਬੰਦ ਕਰਕੇ ਤੇ ਉਸ ਤੋਂ ਬਾਅਦ ਟਰਾਲੀ ਤੇ ਛਾਲ ਮਾਰੀ ਸੀ। ਉਹ ਸੰਕੇਤਕ ਰੂਪ ਦੇ ਵਿੱਚ ਬਹੁਤ ਵੱਡੀ ਤਸਵੀਰ ਹੋਰ ਨਿਬੜੀ ਕਿਸਾਨੀ ਧਰਨੇ ਦੀ। ਹਾਲਾਂਕਿ ਲੱਖਾਂ ਹੀ ਤਸਵੀਰਾਂ ਖਿੱਚੀਆਂ ਗਈਆਂ ਹੋਣਗੀਆਂ। ਇੱਕ ਬਜ਼ੁਰਗ ਤਰਨ ਤੋਂ ਆਏ ਸੀ ਤੇ ਉਹਨਾਂ ਦੇ ਇੱਥੇ ਚਿਹਰੇ ਦੇ ਉੱਤੇ ਇੱਕ ਡੰਡੇ ਦਾ ਨਿਸ਼ਾਨ ਪੈ ਗਿਆ ਸੀਗਾ, ਜ਼ਖਮੀ ਹੋ ਗਏ ਸੀਗੇ। ਉਹ ਸੀਗੀ ਉਹਨਾਂ ਦੀ ਉਮਰ 84 ਸਾਲ ਦੀ। ਮੈਂ ਉਹਨਾਂ ਨੂੰ ਇੰਟਰਵਿਊ ਵੀ ਕੀਤਾ, CPC TV ਦੇ ਮੈਂ ਉਦੋਂ ਕੰਮ ਕਰਦਾ ਸੀਗਾ। ਉਹ ਤਸਵੀਰ ਬਹੁਤ ਵੱਡੀ ਹੋ ਕੇ ਉੱਭਰੀ, ਉਹ ਤਸਵੀਰ ਟਵਿੱਟਰ ਤੇ ਟਰੈਂਡ ਕੀਤੀ। ਇੱਕ ਜਿੱਦੇ ਕਿਸਾਨਾਂ ਨੇ ਉਹਨਾਂ ਦੀ ਰੋਟੀ ਪਾਣੀ ਛਕਣ ਤੋਂ ਇਨਕਾਰ ਕਰ ਦਿੱਤਾ, ਤੇ ਸਾਡੇ ਜਿਹੜੇ ਆਗੂ ਨੇ ਗੁਰਨਾਮ ਸਿੰਘ ਝੜੂਨੀ, ਉਹਨਾਂ ਨੇ ਲੰਗਰ ਛਕਿਆ ਤੇ ਜ਼ਮੀਨ ਤੇ ਬਹਿ ਕੇ ਛਕਿਆ। ਉਹ ਤਸਵੀਰ ਇੱਕ ਐਡੀ ਵੱਡੀ ਤਸਵੀਰ ਹੋ ਨਿਬੜੀ ਕਿ ਯਾਰ ਐਡਾ ਵੱਡਾ ਅਕਾਦਤ ਆਪਣੀ ਨਾਲ ਲੈ ਕੇ ਚੱਲਦੇ, ਸਿੱਖ ਆਪਣੀ ਲੈਗੇਸੀ ਨਾਲ ਲੈ ਕੇ ਚੱਲਦੇ ਆ ਕਿ ਕੋਈ ਗੱਲ ਨਹੀਂ, ਰੋਟੀਆਂ ਤੁਸੀਂ ਭਾਵੇਂ ਸਾਡੇ ਕੋਲੋਂ ਵੀ ਲੰਗਰ ਆ ਕੇ ਛਕ ਲਓ, ਸਾਡੇ ਕੋਲੇ ਵਾਧੂ ਹੈ, ਅਸੀਂ ਤੁਹਾਡਾ ਨਹੀਂ ਛਕਣਾ। ਸੋ ਕਹਿਣ ਤੋਂ ਭਾਵ ਹੈ ਕਿ ਕੁਛ ਲਹਿਰਾਂ ਦੇ ਵਿੱਚ, ਸੰਘਰਸ਼ਾਂ ਦੇ ਵਿੱਚ ਕੁਛ ਐਸਾ ਵਾਪਰਦਾ, ਕੁਛ ਵਰਤਾਰੇ ਵਾਪਰ ਜਾਂਦੇ ਆ ਜਿਹੜੇ ਹੋਰ ਲੋਕਾਂ ਨੂੰ ਵੀ ਚਿਣਗ ਛੇੜਦੇ। ਜੀ, ਕੁਝ ਕਾਲਰ ਵੀ ਆਪਾਂ ਉਹਨਾਂ ਦੇ ਵੀ ਚਾਲ ਲੈਂਦੇ ਆ। ਸੁਖਵੰਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਸਕਰਨ ਜੀ, ਰਾਜਕਰਨ ਜੀ, ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਆ। ਧੰਨਵਾਦ, ਤੁਸੀਂ ਬੜਾ ਜਿਹੜਾ ਕਮਿਊਨਿਟੀ ਨੂੰ ਜਿਹੜਾ ਆ ਚੰਗੀਆਂ ਗੱਲਾਂ ਸਿਖਾ ਰਹੇ ਹੋ, ਦੱਸ ਰਹੇ ਹੋ ਜੀ। ਤੇ ਜਿਹੜੀਆਂ ਤੁਸੀਂ ਗੱਲ ਕਰ ਰਹੇ ਨਾ ਵੀ ਅਮਰੀਕਾ ਦਾ ਭਵਿੱਖ ਕੀ ਹੋਏਗਾ, ਇਹ ਤੁਸੀਂ ਦੇਖੋ ਵੀ ਜਿਹੜੇ ਦੇਸ਼ ਦੇ ਵਿੱਚ ਨੌਜਵਾਨ, ਖਾਸ ਕਰ ਸਟੂਡੈਂਟ ਯੂਨੀਵਰਸਿਟੀ ਦੇ, ਇਹਨੇ ਜਿਹੜੇ ਆ ਅਗਾਹ ਹੋਣ, ਇਹਨੇ ਜਿਹੜੀਆਂ ਸੁਚੇਤ ਹੋਣ, ਉਸ ਦੇਸ਼ ਦਾ ਭਵਿੱਖ ਜਿਹੜਾ ਬਹੁਤ ਸੁਨਹਿਰਾ ਹੈ। ਜੀ, ਯੂ ਆਰ ਇਨ ਗੁੱਡ ਹੈਂਡ, ਯੂ ਆਰ ਇਨ ਗੁੱਡ ਹੈਂਡ। ਜਿਹੜੇ ਦੇਸ਼ ਦੀ ਨੌਜਵਾਨ ਪੀੜ੍ਹੀ ਪੋਲੀਟਿਕਸ ਪ੍ਰਤੀ ਅਵੇਅਰ ਹੋਵੇ, ਉਸ ਦੇਸ਼ ਦਾ ਭਵਿੱਖ, ਉਸ ਟਾਈਮ ਉੱਥੋਂ ਦੀ ਡੈਮੋਕ੍ਰੇਸੀ ਜਿਹੜੀ ਆ ਚੰਗੇ ਹੱਥਾਂ 'ਚ ਜਾਊ। ਬਾਕੀ ਜਿਹੜੀ ਗੱਲ ਆ ਵੀ ਸਟੂਡੈਂਟ ਜਿਹੜਾ ਹੀ ਹੁੰਦਾ ਰਾਈਟ, ਤੁਹਾਨੂੰ ਪਤਾ ਹੀ ਆ ਵੀ ਉਹਨਾਂ ਲੋਕਾਂ ਨਾਲ ਕਿੰਨਾ ਧੱਕਾ ਹੋ ਰਿਹਾ। ਜੇ ਹਿਸਟਰੀ ਖੋਲੀਏ ਤੇ ਬਿਲਕੁਲ ਉਹਨਾਂ ਨਾਲ ਧੱਕਾ ਹੀ ਹੋਇਆ। ਤੇ ਦੂਜੇ ਪਾਸੇ ਜੇ ਆਪਾਂ ਸਾਮਰਾਜ ਵੇਖੀਏ ਤੇ ਸਾਮਰਾਜ ਤਾਂ ਤੁਹਾਨੂੰ ਪਤਾ ਵੀ ਜਿਹੜਾ ਕੈਪੀਟਲਿਜ਼ਮ ਆ, ਉਹ ਤਾਂ ਹੁਣ ਉਹਨਾਂ ਦੇ ਤਾਂ ਅਮੀਰੀ ਜਿਹੜੀ ਆ ਕੈਪੀਟਲਿਜ਼ਮ ਦੀ ਗੱਲ ਕਰਨੀ ਆ, ਅਮੀਰਾਂ ਦੀ ਗੱਲ ਕਰਨੀ ਆ। ਤੇ ਸੋ ਇੱਥੇ ਵੀ ਇਹੋ ਵਾਪਰਿਆ, ਢਾਂਚਾ ਇੱਥੇ ਇਹੋ ਜਿਹਾ ਆ ਜਿੱਥੇ ਕਿ ਪਬਲਿਕ ਸੈਕਟਰ ਜਿਹੜਾ ਆ ਉਹਨੂੰ ਉਹਨਾਂ ਜਿਹੜਾ ਉਤਸ਼ਾਹਤ ਨਹੀਂ ਕੀਤਾ ਗਿਆ, ਬਲਕਿ ਸਕੂਲ ਵੇਖ ਲਓ। ਅਜੇ ਆਪਾਂ ਸਕੂਲਾਂ ਵਿੱਚ ਆਪਾਂ ਬਹੁਤ ਵਧੀਆ ਆ ਬਈ, ਸਕੂਲ ਹੈਗੇ ਆ ਪਬਲਿਕ ਦੇ ਜਿੱਥੇ ਫ੍ਰੀ ਐਜੂਕੇਸ਼ਨ ਅਮੀਰ ਗਰੀਬ ਨੂੰ ਮਿਲਦੀ ਆ। ਪਰ ਜਿਹੜਾ ਹਾਇਰ ਐਜੂਕੇਸ਼ਨ ਦਾ ਸਿਸਟਮ ਆ, ਯੂਨੀਵਰਸਿਟੀ ਦਾ ਸਿਸਟਮ ਆ, ਉਹ ਟੋਟਲੀ ਜਿਹੜਾ ਆ ਉਹਨੂੰ ਕੈਪੀਟਲਾਈਜ਼ ਕੀਤਾ ਗਿਆ ਆ ਇੱਥੇ, ਜੋ ਕਿ ਨਹੀਂ ਚਾਹੀਦਾ। ਆਮ ਨਾਟ ਐਗਰੀ ਵਿਦ ਦੈਟ। ਠੀਕ ਹੈ, ਦੈਟਸ ਵਾਈ ਸਟੂਡੈਂਟ ਦੀ ਆਵਾਜ਼ ਬੜੀ ਤਕੜੀ ਆ, ਪਰ ਉਹਦੇ ਪਿੱਛੇ ਜਿਹੜੇ ਅਦਾਰਿਆਂ ਨੂੰ, ਜਿਹੜੇ ਆਕਾ ਚਲਾ ਰਹੇ ਆ, ਉਹਨਾਂ ਨੂੰ ਇਹ ਆਵਾਜ਼ ਚੰਗੀ ਨਹੀਂ ਲੱਗਦੀ। ਬਿਲਕੁਲ ਇਸ ਕਰਕੇ ਜਿਹੜੀ ਉਹ ਆਵਾਜ਼ ਦੱਬਣੀ ਚਾਹੁੰਦੇ ਆ। ਪਰ ਫਾਈਨਲੀ ਜਿਹੜਾ ਆ ਤੁਸੀਂ ਦੇਖੋ, ਇਸ ਸੰਘਰਸ਼ ਚੋਂ
ਲੀਡਰ ਨਿਕਲਣੇ ਆ, ਪੋਲੀਟੀਕਲ ਲੀਡਰ ਨਿਕਲਣੇ ਆ, ਇਹਦੇ ਚੋਂ ਜਿਨ੍ਹਾਂ ਨੇ ਬਿਊਰੋਕ੍ਰੇਸੀ ਚਲਾਉਣੀ ਉਹ ਨਿਕਲਣੇ ਆ। ਇਹ ਭਵਿੱਖ ਚੰਗਾ ਆ ਕਿ ਸਟੂਡੈਂਟਾਂ ਨੂੰ ਇਹ ਪਤਾ ਲੱਗੂਗਾ ਵੀ ਜਿਹੜੇ ਸਾਡੇ ਸੰਘਰਸ਼ ਨੂੰ ਦੱਬ ਰਹੇ ਆ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ। ਦੇਖ ਲਓ ਤੁਸੀਂ, ਆਉਣ ਵਾਲੇ ਭਵਿੱਖ ਜਿਹੜਾ ਬੜਾ ਸੁਨਹਿਰੀ ਹੋਊਗਾ ਸਾਡੀ ਯੂਨੀਵਰਸਿਟੀ ਦਾ। ਸੋ ਮੈਂ ਇੰਨਾ ਕੀ ਜਿਹੜਾ ਕਹਿੰਦਾ ਆ, ਬਾਕੀ ਜਿਹੜਾ ਤੁਹਾਡਾ ਰੇਡੀਓ ਤੁਸੀਂ ਬਹੁਤ ਚੰਗੇ ਜਿਹੜੇ ਮੁੱਦੇ ਲਿਆਉਂਦੇ ਆ, ਕਿਸਾਨੀ ਦੇ ਐਵਰੀਥਿੰਗ ਤੁਹਾਨੂੰ ਮਿਲਦੇ ਆ, ਬੜੀ ਖੁਸ਼ੀ ਹੁੰਦੀ ਆ ਤੁਹਾਨੂੰ ਸੁਣ ਕੇ। ਧੰਨਵਾਦ। ਸੋ ਥੈਂਕ ਯੂ, ਮਿਹਰਬਾਨੀ, ਸ਼ੁਕਰੀਆ। ਧੰਨਵਾਦ। ਸੋ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ 408 272 5200 4082725200। ਰੀਸੈਂਟਲੀ ਨਾ ਜਦੋਂ ਹਾਂਗਕਾਂਗ ਤੇ ਚੀਨ ਦੇ ਦਰਮਿਆਨ ਹੋਇਆ ਸੀ, 2-3 ਸਾਲਾਂ ਦੀ ਗੱਲ ਆ, ਕੋਵਿਡ ਦੇ ਦੌਰਾਨ ਉਹਦੇ ਇਰਦ ਗਿਰਦ ਹੀ ਸੀਗਾ, ਨਿਆਣਿਆਂ ਦੇ ਪੇਪਰ ਸੀਗੇ ਚੱਲਦੇ ਜੀ, ਉਹ ਆਏ ਸੀ ਪ੍ਰੋਟੈਸਟ ਕਰਦੇ ਸੀਗੇ ਕਿਉਂਕਿ ਹਾਂਗਕਾਂਗ ਆਟੋਨੋਮਸ ਸਟੇਟ ਦੇ ਤੌਰ ਤੇ ਕੰਮ ਕਰਨਾ ਚਾਹੁੰਦੀ ਆ। ਹਾਂਜੀ, ਪਰ ਚਾਈਨਾ ਦਖਲਅੰਦਾਜ਼ੀ ਬਹੁਤ ਕਰਦੀ ਆ। ਉਹ ਕਹਿੰਦੇ ਵੀ ਨਹੀਂ, ਸਾਡੇ ਕੰਟਰੋਲ ਵਾਲਾ ਬੰਦਾ ਹੀ ਇਸ ਨੂੰ ਜਿਹੜਾ ਉਹ ਚਲਾਵੇ। ਕਈ ਮਹੀਨਿਆਂ ਤੱਕ ਪ੍ਰੋਟੈਸਟ ਜਿਹੜੇ ਉਹ ਚੱਲਦੇ ਰਹੇ ਜੀ, ਨਿਆਣੇ ਉੱਥੇ ਹੀ ਪੜ੍ਹੀ ਜਾਂਦੇ ਸੀ, ਉੱਥੇ ਨਾਲ ਪ੍ਰੋਟੈਸਟ ਕਰੀ ਜਾਂਦੇ। ਇਹ ਬੜੀਆਂ ਵੱਡੀਆਂ ਜਿਹੜੀਆਂ ਉਹ ਮਿਸਾਲਾਂ, ਕਈ ਮਹੀਨੇ ਜਿਹੜਾ ਉਹ ਮੈਨੂੰ ਲੱਗਦਾ ਸਾਲ ਭਰੀ ਤਕਰੀਬਨ ਹਾਂਗਕਾਂਗ ਦਾ ਪ੍ਰੋਟੈਸਟ ਚੱਲਦਾ ਰਿਹਾ। ਜਿਹੜਾ ਕਾਮਰੇਡ ਮੁਲਕ ਚੀਨ ਆ, ਜਿਹੜਾ ਟਾਈਨਮਨ ਸਕੁਏਅਰ ਦਾ ਯਾਦ ਹੋਣਾ ਵੀ ਉਹ ਟੈਂਕ ਦੇ ਮੂਹਰੇ ਬੰਦਾ ਖੜ ਗਿਆ ਸੀ। ਉਦੋਂ ਵੀ ਜਿਹੜੇ ਚਾਈਨੀਜ਼ ਸਟੂਡੈਂਟਸ ਆ ਉਹ ਪੋਲੀਟੀਕਲ ਤੇ ਇਕਨੋਮਿਕ ਰਿਫਾਰਮ ਦੇ ਵੱਲ ਨੂੰ ਵੱਧ ਰਹੇ ਸੀ। 89 ਦੀ ਗੱਲ ਆ ਵੀ ਉਸ ਟਾਈਮ ਦੇ ਉੱਤੇ, ਜਦ ਕਿ ਆਪਾਂ ਨੂੰ ਪਤਾ ਵੀ ਕਹਿਣ ਨੂੰ ਕਾਮਰੇਡ ਸੋਸ਼ਲਿਜ਼ਮ ਤੇ ਕਮਿਊਨਿਜ਼ਮ ਆ, ਪਰ ਕੰਟਰੋਲ ਕਿਤੇ ਕੋਲ ਆ, ਸਿਰਫ ਕੁਛ ਕੁ ਜਾਣਿਆ। ਮਾਇਆ ਕਿਹਦੇ ਕੋਲ ਆ, ਕੁਛ ਕੁ ਜਾਣਿਆ ਕੋਲ। ਕਹਿਣ ਨੂੰ ਉਹ ਕੈਪੀਟਲਿਜ਼ਮ ਦੇ ਉਲਟ ਆ, ਪਰ ਚੱਲ ਉਹ ਵੀ ਉਸ ਮਖੌਟਾ ਪਾ ਕੇ ਕੰਟਰੋਲ ਅਥਾਰਟੇਰੀਅਨ ਹੀ ਜਿਹੜਾ ਕਰੇ। ਕੈਪੀਟਲਿਜ਼ਮ ਦੇ ਵਿੱਚ ਤਾਂ ਮਾਇਆ ਪ੍ਰਧਾਨ ਹੋ ਗਈ, ਉੱਥੇ ਤਾਂ ਇੱਕ ਬੰਦਾ ਪ੍ਰਧਾਨ। ਉੱਥੇ ਉਸ ਹਿਸਾਬ ਦੇ ਨਾਲ ਚੱਲ ਰਿਹਾ। ਹਾਂ, ਜਿੱਦਾਂ ਹੁਣ ਭਾਰਤ ਵਿੱਚ ਡੈਮੋਕ੍ਰੇਸੀ ਦਾ ਮਖੌਟਾ ਪਾ ਕੇ ਅਥਾਰਟੇਰੀਅਨਿਜ਼ਮ ਚੱਲ ਰਿਹਾ, ਤੇ ਉਸੇ ਤਰੀਕੇ ਦੇ ਨਾਲ ਜਿਹੜੇ ਕਾਮਰੇਡਾਂ ਦੇ ਵਿੱਚ ਕਾਮਰੇਡੀ ਦਾ ਜਿਹੜਾ ਉਹ ਮਖੌਟਾ ਪਾ ਕੇ ਉੱਥੇ ਵੀ ਅਥਾਰਟੇਰੀਅਨ ਹੀ ਰਾਜ ਜਿਹੜਾ ਉਹ ਚੱਲ ਰਿਹਾ। ਹਾਂਜੀ, ਤੁਸੀਂ ਗੱਲ ਕੀਤੀ ਨਾ ਮਖੌਟਾ ਪਾ ਕੇ, ਤੇ ਮੇਰੇ ਹੁਣ ਗੱਲ ਯਾਦ ਆ ਗਈ, ਐਡ ਕਰਨੀ ਬਹੁਤ ਜ਼ਰੂਰੀ ਆ। ਉਹ ਕਹਿੰਦੇ ਪਹਿਲਾਂ ਨਾ ਲੋਕ ਦੁਖੀ ਹੁੰਦੇ ਸੀ, ਕਹਿੰਦੇ ਸਾਡੇ ਚੁਣੇ ਹੋਏ ਨੁਮਾਇੰਦੇ ਨਾ ਪਾਰਟੀਆਂ ਬਦਲ ਜਾਂਦੇ ਆ। ਆਪਾਂ ਅਕਸਰ ਵੀ ਅੱਜ ਵੀ ਵੇਖਦੇ ਨਾ ਵੀ ਉਹ ਹੋਣਾ ਨਹੀਂ ਚਾਹੀਦਾ। ਉਹਨਾਂ ਨੇ ਨਵਾਂ ਇੱਕ ਡੈਮੋਕ੍ਰੈਟਿਕ ਰਿਫਾਰਮ ਲੈ ਕੇ ਆਂਦਾ, ਪੋਲੀਟੀਕਲ ਰਿਫਾਰਮ। ਉਹ ਲੜਨ ਨਹੀਂ ਦਿੰਦੇ ਚੋਣਾਂ। ਸੂਰਤ ਦੇ ਵਿੱਚ ਭਾਜਪਾ ਬਿਨਾਂ ਲੜੇ ਸੀਟ ਜਿੱਤ ਗਈ। ਸੋ ਹੁਣ ਉਹ ਇੱਧਰ ਨੂੰ ਚੱਲ ਪਏ ਆ ਕਿ ਕੋਈ ਗੱਲ ਨਹੀਂ, ਜੇ ਤੁਹਾਨੂੰ ਦੁੱਖ ਹੁੰਦਾ ਅਸੀਂ ਤੁਹਾਡੇ ਦੁੱਖਾਂ ਦਾ ਨਾਸ਼ ਕਰਾਂਗੇ, ਅਸੀਂ ਬੰਦੇ ਚੱਕ ਲੈਣੇ। ਹਾਂਜੀ, ਅਸੀਂ ਬੰਦੇ ਹੀ ਚੱਕ ਲੈਣੇ। ਇੱਕ ਹੋਟਲ ਦੇ ਵਿੱਚ ਭਾਜਪਾ ਸੀਟ ਜਿੱਤ ਗਈ। ਮਤਲਬ ਦੇਖ ਲਓ, ਦੁਨੀਆ ਦੀ ਹਾਂਜੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਲੇਮ ਕਰਨ ਵਾਲੀ ਜਿਹੜੀ ਦੇਸ਼ ਆ, ਤੇ ਉੱਥੇ ਜੇ ਸਟੂਡੈਂਟਸ ਦੇ ਵੱਲ ਆਪਾਂ ਵਾਪਸ ਆਈਏ, ਸਟੂਡੈਂਟਸ ਦੀ ਜਿਹੜੀ ਗੱਲ ਕਰ ਰਹੇ ਸੀ, ਅਸਲ ਦੇ ਵਿੱਚ ਇਹ ਵੀ ਗੱਲ ਰਾਜ ਕਰਨਵੀਰ ਸਿੰਘ ਜੀ ਕਹਿਣੀ ਬਹੁਤ ਔਖੀ ਆ ਅੱਜ ਦੇ ਦੌਰ ਦੇ ਵਿੱਚ। ਜਿਹੜੀ ਸਾਡੇ ਭਾਜੀ ਹੁਣੇ ਕਹਿ ਕੇ ਗਏ ਆ ਵੀ ਸਾਮਰਾਜਵਾਦ ਜਿਹੜਾ ਅੱਜ ਇਜ਼ਰਾਈਲ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਵਿਰੋਧ ਕਿਉਂ ਨਹੀਂ ਹੋ ਰਿਹਾ, ਇਹ ਸਾਰੀਆਂ ਚੀਜ਼ਾਂ ਇੱਥੋਂ ਹੀ ਤਾਂ ਨਿਕਲੀਆਂ ਹੋਈਆਂ ਨੇ ਨਾ। ਸਾਰੇ ਹਿੱਤ ਇੱਥੋਂ ਹੀ ਨਿਕਲੇ ਹੋਏ ਨੇ। ਪਰ ਜਿਵੇਂ ਇਹਨਾਂ ਨੇ ਕਿਹਾ ਵੀ ਡੈਮੋਕ੍ਰੇਸੀ ਦਾ ਜਾਂ ਇਹ ਸਾਡਾ ਦੇਸ਼ ਸੁਨਹਿਰੇ ਹੱਥਾਂ ਦੇ ਵਿੱਚ ਆ, ਤਾਂ ਇਹ ਤਾਂ ਰਹਿਣਾ ਹੈ ਜੇ ਅੱਜ ਅਸੀਂ ਉਹਨਾਂ ਚੀਜ਼ਾਂ ਨੂੰ ਮਾਨਤਾ ਦਿਆਂਗੇ। ਏਦਾਂ ਹੁੰਦਾ ਪ੍ਰਵੀਨ, ਮੈਂ ਇਹ ਸੋਚਦਾ, ਮੇਰੇ ਨਿੱਜੀ ਜਿਹੜੀ ਇਹ ਰਾਏ ਆ, ਜਿੱਦਾਂ ਤੁਸੀਂ ਵੀ ਇਹ ਗੱਲ ਕੀਤੀ ਵੀ ਕਦੀ ਵੀ ਜਿਹੜਾ ਕੋਈ ਸ਼ਾਸਨ ਦੇ ਵਿੱਚ ਹੁੰਦਾ, ਜਿਹੜਾ ਸੱਤਾਧਾਰੀ ਹੁੰਦਾ ਆ, ਉਹ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਦਾ, ਚਾਹੇ ਉਹਨਾਂ ਨੂੰ ਪਤਾ ਵੀ ਉਹ ਗਲਤ ਆ। ਜੇ ਇਹਦਾ ਵਿਰੋਧ ਨਾ ਹੋਵੇ ਤਾਂ ਸ਼ਾਇਦ ਉਤਨੀ ਇਸ ਚੀਜ਼ ਦੀ ਚਰਚਾ ਵੀ ਨਾ ਮਿਲੇ। ਇਹ ਵੀ ਗੱਲ ਸਹੀ ਹੈ। ਇਹ ਦੋਨੋਂ ਚੀਜ਼ਾਂ ਦੇ ਨਾਲ ਹੀ ਆ। ਜਿੰਨਾ ਜ਼ਿਆਦਾ ਇਹਨਾਂ ਦੇ ਜਿਹੜੇ ਮੁਜ਼ਾਹਰਿਆਂ ਦਾ ਵਿਰੋਧ ਹੁੰਦਾ ਆ, ਉਨੀ ਜ਼ਿਆਦਾ ਮੂਵਮੈਂਟ ਜਿਹੜੀ ਉਹ ਸਟਰੋਂਗ ਹੁੰਦੀ ਹੈ। ਪਰ ਬਸ਼ਰਤੇ ਉਹ ਮੂਵਮੈਂਟ ਦੇ ਵਿੱਚ ਹਿੱਸਾ ਲੈਣ ਵਾਲੇ ਬੰਦੇ ਸਟਰੋਂਗ ਹੋਣੇ ਚਾਹੀਦੇ। ਕਈ ਵਾਰੀ ਵਿਰੋਧ ਨਾਲ ਦਬ ਵੀ ਜਾਂਦੇ, ਕੱਲੇ ਨਾ ਹੋਣ। ਜੇ ਕਿਸੇ ਦੇ ਘੱਲੇ ਆ, ਉਹਨਾਂ ਨੇ ਥੋੜੀ ਖੜਦਾ, ਜਿਹੜੇ ਆਪ ਨਿੱਜੀ ਤੌਰ ਦੇ ਉੱਤੇ ਜਿਹੜੇ ਹੋ ਗਏ ਆ, ਉਹਨਾਂ ਨੇ ਉੱਥੇ ਖੜਨਾ। ਮੈਂਟਲੀ ਤੇ ਫਿਜ਼ੀਕਲੀ ਜਿਹੜੇ ਉੱਥੇ ਇਨਵੋਲਵ ਜਿਹੜੇ ਹੋਣਗੇ, ਉਹਨਾਂ ਨੇ ਉੱਥੇ ਜਿਹੜਾ ਜਾਣਾ। ਜੇ ਹਾਂ ਵਾਕਿਆ ਹੀ ਇਹਨਾਂ ਮੂਵਮੈਂਟਸ ਦੇ ਵਿੱਚ ਇਦਾਂ ਦੇ ਲੋਕ ਆ, ਫਿਰ ਉਹ ਮੂਵਮੈਂਟਾਂ ਨਹੀਂ ਦੱਬਦੀਆਂ, ਫਿਰ ਉਹ ਚੱਲਦੀਆਂ ਰਹਿੰਦੀਆਂ, ਉਹ ਸੁਲਗਦੀਆਂ ਰਹਿੰਦੀਆਂ। ਕੁਛ ਵਰੇ ਪਹਿਲਾਂ ਦੀ ਗੱਲ ਆ, 2018 ਦੀ, ਵੈਲੈਂਟਾਈਨ ਡੇ ਜਿਹਨੂੰ ਪਿਆਰ ਵਾਲਾ ਦਿਨ ਆਖਿਆ ਜਾਂਦਾ ਹੈ, ਫਲੋਰੀਡਾ ਦੇ ਜਿਹੜਾ ਸਟੋਨਮੈਨ ਡਗਲਸ ਹਾਈ ਸਕੂਲ ਸੀਗਾ, ਇਹ ਸਕੂਲਾਂ ਦੇ ਵਿਦਿਆਰਥੀਆਂ ਦੀ ਗੱਲ ਕਰ ਰਹੇ, ਅਜੇ ਕਾਲਜ ਵਾਲੇ ਵੀ ਨਹੀਂ ਆ,
ਉਦੋਂ ਇੱਕ ਗਨਮੈਨ ਨੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਵਿਦਿਆਰਥੀ ਮਾਰਤੇ ਜੀ। ਉਸ ਤੋਂ ਪਹਿਲਾਂ ਵੀ ਕਈ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਚੁੱਕੀਆਂ। ਹੂੰ। ਉਦੋਂ ਫਿਰ ਇੱਥੋਂ ਤੱਕ ਕਿ ਜਿਹੜੇ ਹਾਈ ਸਕੂਲ ਦੇ ਜਿਹੜੇ ਵਿਦਿਆਰਥੀ ਸੀਗੇ ਉਸ ਸਕੂਲ ਦੇ ਤੇ ਬਾਕੀ ਥਾਵਾਂ ਦੇ ਉੱਤੇ ਉਦੋਂ ਉਹਨਾਂ ਨੇ ਮਾਰਚ ਫਾਰਵਰਡ ਲਾਈਵਸ ਕੀਤੀ ਸੀਗੀ। ਕਹਿੰਦੇ ਵੀ 24 ਮਾਰਚ ਦਾ ਉਹਨਾਂ ਨੇ ਦਿਨ ਰੱਖਿਆ ਸੀ। ਸੈਂਕੜੇ ਹੀ ਰੈਲੀਆਂ ਪੂਰੇ US ਦੇ ਵਿੱਚ ਜਿਹੜੀਆਂ ਉਹ ਹੋਈਆਂ ਤੇ ਇਹ ਮੰਨਿਆ ਜਾਂਦਾ ਹੈ ਵੀ ਉਹਨਾਂ ਰੈਲੀਜ਼ ਦੇ ਵਿੱਚ ਮਾਰਚ ਫਾਰਵਰਡ ਲਾਈਵਸ ਦੇ ਵਿੱਚ 1 ਤੋਂ 2 ਮਿਲੀਅਨ ਲੋਕਾਂ ਨੇ ਹਿੱਸਾ ਲਿਆ ਸੀਗਾ ਉਸ ਜਿਹੜੇ ਉਹ ਵਕਤ ਉਸ ਸਮੇਂ ਦੇ ਉੱਤੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਆ, ਵੱਡੀਆਂ ਜਿਹੜੀਆਂ ਹੁੰਦੀਆਂ। ਇੱਥੇ ਤਾਂ ਇਹ ਚੱਲ ਰਿਹਾ, ਪਰ ਜਿੱਥੋਂ ਆਪਾਂ ਆਏ ਆ ਸਿੱਖ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ। ਹਾਂਜੀ ਅੱਜ ਕਿੰਨੀਆਂ ਜਿਹੜੀਆਂ ਉੱਥੇ ਆਰਗੇਨਾਈਜੇਸ਼ਨਾਂ ਜਿਹੜੀਆਂ ਵਿਦਿਆਰਥੀਆਂ ਵਾਲੀਆਂ ਸੀਗੀਆਂ, ਕੀ ਬਣਾ ਕੇ ਰੱਖਤਾ ਉਹਨਾਂ ਦਾ। ਅੱਜ ਮਹਾਂਦਰਾ ਦੇਖ ਲਓ ਉਹਨਾਂ ਦਾ ਕੀ ਹੈ ਹੀ ਨਹੀਂ। ਜਦੋਂ ਤੁਸੀਂ ਨੌਜਵਾਨ ਲੀਡਰ ਹੀ ਨਹੀਂ ਕਿਸੇ ਨੂੰ ਬਣਨ ਦੇਣਾ ਤੇ ਫਿਰ ਪਰਿਵਾਰਵਾਦ ਹੀ ਚੱਲਣਾ। ਬਿਲਕੁਲ। ਫਿਰ ਤਾਂ ਜਿਹਦੇ ਕੋਲ 4 ਪੈਸੇ ਆ, 4 ਛਿੱਲੜ, ਜਿਹੜਾ ਕਾਬਜ਼ ਬਸ ਕਾਬਜ਼ ਤੇ ਉਹਨੇ ਗਾਂਧੀਆਂ ਆਪਦੀ ਡੰਗੋਰੀ ਫੜਾਈ ਜਾਣੀ ਆ, ਬੈਟਨ ਗਾਂ ਤੋਂ ਗਾਂ ਫੜਾਈ ਜਾਣਾ। ਮਤਲਬ ਰੀਲੇ ਰੇਸ ਚੱਲੀ ਆ। ਇਹ ਹਾਰਨਾ ਇਹਨਾਂ ਨੇ ਫਿਰ ਕਦੀ ਵੀ ਨਹੀਂ। ਸੋ ਲੀਡਰ ਬਣਨ ਦੀ ਇੱਕ ਜਿਹੜੀ ਉਹ ਚੀਜ਼ ਆ ਉਸ ਨੂੰ ਖਤਮ ਕਰ ਦਿੱਤਾ। ਅੱਜ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਕੀ ਹੁੰਦਾ ਆ, ਇੱਥੇ ਵੀ ਹੁੰਦਾ ਹੋਊਗਾ। ਮੈਂ ਨਹੀਂ ਕਹਿੰਦਾ ਵੀ ਇੱਥੇ ਨਹੀਂ ਹੁੰਦਾ, ਵੀ ਇਕੱਲਾ ਉੱਥੇ ਦਾ ਹੀ ਸਿਸਟਮ ਆ ਰਿਹਾ। ਇੱਥੇ ਵੀ ਇਹੀ ਆ, ਕਿਤੇ ਕੋਈ ਆ ਕੇ ਉਹ ਮੇਲਾ ਹੋ ਗਿਆ, ਕਿਤੇ ਕੋਈ ਆ ਕੇ ਵੱਡਾ ਕੋਈ ਸਿੰਗਰ ਆ ਗਿਆ। ਮੈਂ ਗੋਰਿਆਂ ਦੀ ਵੀ ਗੱਲ ਨਾਲ ਹੀ ਕਰਦਾ, ਇਕੱਲੇ ਆਪਣਿਆਂ ਦੀ ਨਹੀਂ ਗੱਲ ਕਰਦਾ। ਉੱਥੇ ਵੀ ਇਹੀ ਕੁਛ ਨਿਆਣਿਆਂ ਨੂੰ ਕਲਚਰ ਦੇ ਨਾਮ ਤੇ ਡੀਰੇਲਿੰਗ। ਅੱਜ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਉਹਨਾਂ ਦੇ ਕੋਲ ਸਾਧਨ ਆ ਨਿਆਣਿਆਂ ਦਾ ਜਿਹੜਾ ਧਿਆਨ ਭਟਕਾਉਣ ਦੇ ਲਈ। ਪਰ ਅਸੀਂ ਸਲਾਮ ਕਰਦੇ ਆ, ਸਲੂਟ ਕਰਦੇ ਆ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਫਿਰ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਵੀ, ਇਸ ਰੌਲੇ ਰੱਪੇ ਦੇ ਵਿੱਚੋਂ ਵੀ ਇੱਕ ਇਸ ਪਾਸੇ ਵੱਲ ਨੂੰ ਫਿਰ ਵੀ ਜਿਹੜਾ ਉਹ ਤੁਰੇ ਹੋਏ ਆ। ਚੰਗੀ ਗੱਲ ਆ। ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਲੱਗੇ ਹੋਏ ਆ। ਸੋ ਹੋਪਫੁਲੀ ਇਹਨਾਂ ਦਾ ਕੁਝ ਪੋਜ਼ਿਟਿਵ ਨਤੀਜੇ ਜਿਹੜੇ ਉਹ ਨਿਕਲਣ। ਪਰ ਹਾਲ ਦੀ ਘੜੀ ਜੋ ਚੱਲ ਰਿਹਾ ਉਹਦੇ ਵਿੱਚ ਇਹੀ ਆਪਾਂ ਨੂੰ ਨਜ਼ਰ ਆ ਰਿਹਾ ਆ ਵੀ ਨਹੀਂ, ਦੂਜੇ ਪਾਸੇ ਦਾ ਜੇ ਜ਼ੋਰ ਜ਼ਿਆਦਾ ਆ ਤੇ ਇਹਨੂੰ ਨੱਪਣ ਦੀ ਕੋਸ਼ਿਸ਼ ਜਿਹੜੀ ਆ ਉਹ ਜੰਗੀ ਪੱਧਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਚਾਹੇ ਉਹਨਾਂ ਦੀ ਐਂਡਾਊਮੈਂਟ ਮਨੀ, ਚਾਹੇ ਉਹਨਾਂ ਦੀ ਜਿਹੜੀ ਡੋਨੇਸ਼ਨਸ ਆ ਉਹਨਾਂ ਨੂੰ ਰੋਕਣ ਦੀ ਜਾਂ ਉਹਨਾਂ ਨੂੰ ਵਾਪਸ ਲੈਣ ਦੀ ਜਿਹੜੀ ਡਰ ਖੋਣੋਂ ਹੀ ਕਿਉਂ ਨਾ ਕਰਵਾ ਰਿਹਾ ਹੋਵੇ। ਬਾਕੀ ਪੋਲੀਟੀਕਲ ਵਿਲ ਪਾਵਰ ਇੱਕ ਬਹੁਤ ਵੱਡੀ ਚੀਜ਼ ਆ। ਅੱਜ ਤੋਂ 4 ਸਾਲ ਪਹਿਲਾਂ, ਕੁਝ ਸਾਲ ਪਹਿਲਾਂ ਨੀਓ ਨਾਜ਼ੀਜ਼ ਨੇ ਇਸੇ ਹੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਹਿਟਲਰ ਦੇ ਸਮਰਥਕ ਆ ਉਹਨਾਂ ਨੇ ਪ੍ਰੋਟੈਸਟ, ਉਹਨਾਂ ਨੇ ਆਪਣੀ ਰੈਲੀ ਜਿਹੜੀ ਉਹ ਕੀਤੀ ਸੀ। ਉਦੋਂ ਇਹਨਾਂ ਨੂੰ ਕਿਸੇ ਨੂੰ ਨਹੀਂ ਚੱਕਿਆ ਗਿਆ, ਉਦੋਂ ਕਿਸੇ ਨੂੰ ਨਹੀਂ ਉੱਥੇ ਕੁੱਟਿਆ ਗਿਆ, ਉਦੋਂ ਕਿਸੇ ਨੂੰ ਨਹੀਂ ਗ੍ਰਿਫਤਾਰ ਕੀਤਾ ਗਿਆ। ਪਰ ਅੱਜ ਜਦੋਂ ਮਾਰੇ ਗਏ ਲੋਕਾਂ ਦੇ ਲਈ, ਮਰ ਰਹੇ ਲੋਕਾਂ ਦੇ ਲਈ ਲੋਕ ਆਵਾਜ਼ ਬੁਲੰਦ ਕਰ ਰਹੇ ਆ ਤੇ ਉਹਨਾਂ ਤੋਂ ਪੀੜ ਹੋ ਰਹੀ। ਹਾਂਜੀ ਬਿਲਕੁਲ। ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਪੰਥ ਦੀਆਂ ਨੁਮਾਇੰਦਾ ਜਮਾਤਾਂ ਜਿਹੜੀਆਂ ਸੀਗੀਆਂ ਜਾਂ ਧਿਰਾਂ ਸੀਗੀਆਂ, ਬਹੁਤ ਸੁਚੱਜੇ ਤਰੀਕੇ ਦੇ ਨਾਲ ਕਾਲਜ ਖੋਲ੍ਹੇ ਗਏ ਸੀ, ਖਾਲਸਾ ਕਾਲਜ ਜਾਂ ਇਹ ਸਾਰੀਆਂ ਚੀਜ਼ਾਂ ਇੱਥੋਂ ਨਿਕਲੀਆਂ ਸੀਗੀਆਂ ਇਸ ਥਾਟ ਦੇ ਵਿੱਚੋਂ ਕਿ ਇੱਕ ਅਲੱਗ ਧਿਰ ਹੋਣੀ ਚਾਹੀਦੀ ਜਿਹੜੀ ਲੜਦੀ ਰਹੇ ਡੈਮੋਕ੍ਰੈਟਿਕ ਰਿਫਾਰਮਸ ਦੇ ਲਈ, ਪੋਲੀਟੀਕਲ ਰਿਫਾਰਮਸ ਦੇ ਲਈ। ਪਰ ਇਹਦੀ ਸਭ ਤੋਂ ਸ਼ਾਨਦਾਰ ਮਿਸਾਲ ਕਹੀ ਜਾ ਸਕਦੀ ਹੈ 1975 ਦੀ ਐਮਰਜੈਂਸੀ ਦਾ ਵਿਰੋਧ। ਕੋਈ WhatsApp ਨਹੀਂ ਸੀ, ਕੋਈ ਕੁਛ ਨਹੀਂ ਸੀ। ਇੱਕ ਪਾਸੇ ਸ਼ਾਸਕ ਸੀ, ਹੁਕਮਰਾਨ ਸੀ ਜਿਹੜਾ ਸੱਤਾ ਦੇ ਨਸ਼ੇ ਦੇ ਵਿੱਚ ਪੂਰਾ ਚੂਰ ਰਿਹਾ। ਹਾਂਜੀ ਬਿਲਕੁਲ, ਜਿਹੜਾ ਕਹਿੰਦਾ ਸੀ ਮੈਂ ਹੀ ਹੈ। ਦੂਜੇ ਪਾਸੇ ਇੱਕ ਪੰਜਾਬ ਜਿਹੜਾ ਕਿ ਉਦੋਂ ਤੱਕ ਬਹੁਤ ਕੱਟ ਵੱਢ ਕਰਕੇ ਛੋਟਾ ਜਿਹਾ ਸੂਬਾ ਕਹਿ ਦਿੱਤਾ ਗਿਆ ਸੀ। ਇੱਕ ਮੁੱਠੀ ਭਰ ਲੋਕ, ਕੁਝ % ਲੋਕ ਉੱਠੇ ਕਾਲਜਾਂ ਦੇ ਵਿੱਚੋਂ, ਯੂਨੀਵਰਸਿਟੀਆਂ ਦੇ ਵਿੱਚੋਂ ਅਕਾਲੀ ਦਲ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਦੱਸਿਆ ਕਿ ਏਦਾਂ ਵੀ ਧੱਕਾ ਹੋ ਰਿਹਾ। ਸੋ ਉਹ ਉੱਥੋਂ ਨਿਕਲੀ ਸੀ ਚੀਜ਼ ਜਿੱਥੋਂ ਇਹ ਮਹਿਸੂਸ ਕੀਤਾ ਗਿਆ ਸੀ ਖਾਲਸਾ ਕਾਲਜ ਹੋਣੇ ਚਾਹੀਦੇ ਹੈ, ਸਿੱਖ ਸਟੂਡੈਂਟ ਫੈਡਰੇਸ਼ਨ ਹੋਣੀ ਚਾਹੀਦੀ ਹੈ। ਅੱਜ ਦਾ ਮਹਾਂਦਰਾ ਚਲੋ ਜੋ ਮਰਜ਼ੀ ਹੈ, ਹਾਸੋ ਹੀ ਨਹੀਂ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਕੋਈ ਦੱਸਣ ਦੀ ਲੋੜ ਨਹੀਂ। ਪਰ ਜੇਕਰ ਉਹ ਥਾਟ ਨਾ ਹੁੰਦਾ ਤਾਂ ਤੁਸੀਂ ਦੇਖੋ ਕਿ ਐਮਰਜੈਂਸੀ ਦਾ ਵਿਰੋਧ ਏਡੇ ਵੱਡੇ ਪੱਧਰ ਤੇ ਹੁੰਦਾ ਜੀ। ਤੇ ਹੁਣ ਲੈਨੇ ਆ ਜੀ ਆਪਾਂ ਇਜਾਜ਼ਤ। ਬਿਲਕੁਲ ਜੀ, ਬੜੀ ਮਿਹਰਬਾਨੀ ਜਿਨ੍ਹਾਂ ਨੇ ਕਾਲਸ ਕੀਤੀਆਂ, ਜਿਨ੍ਹਾਂ ਨੇ ਸੁਣਿਆ। ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।